ਉਹ ਦੋ ਗੁੱਤਾਂ ਗੁੰਨੀਆਂ ਨੇ ਉਹ ਦੁਨੀਆ ਦੇ ਲੱਖ ਰਿਸ਼ਤੇ ਪੈਣਾ ਹੁੰਦੀਆਂ ਨੇ। ਵਾਹ ਬਈ ਵਾਹ ਬਲੀਆ ਦੁਨੀਆ ਤੇਰੀ ਬਈ ਬਾਕੀ ਬਿਲਕੁਲ ਸਹੀ ਆ। ਅੱਛਾ ਫੇਰ ਰੱਖੜੀ ਬਣਾਇਆ ਭੈਣ ਕੋਲੋਂ ਹੈ? ਉਹ ਰੱਖੜੀ ਬਣਾ ਰਹੀ ਸੀ ਤਾਇਆ ਵੇ। ਓਏ ਅਮਲੀਆ ਤੇਰੀ ਭੈਣ ਕੋਈ ਹੈ ਨਹੀਂ, ਕਿੱਥੋਂ ਬਣਾ ਗਿਆ? ਔਰ ਤਾਇਆ ਦੇਖ ਭੈਣਾ ਤੇ ਪਰਿਵਾਰ ਸਾਰਿਆਂ ਦੇ ਸਾਂਝੇ ਹੁੰਦੇ ਆ। ਇਹ ਗੱਲ ਹੈ। ਹਾਂ ਆਪਾਂ ਦਾ ਕੀ ਆ, ਜਿੱਥੇ ਮਰਜ਼ੀ ਚੱਲ ਜੀਏ ਸਾਰੇ ਆਪਣਾ ਹੀ ਪਰਿਵਾਰ ਹੈ। ਬਿਲਕੁਲ ਗੱਲ ਤੇਰੀ। ਇਹ ਤਾਂ ਥਾਣੇ ਜਾ ਕੇ ਰੱਖੜੀ ਬਣਾ ਕੇ ਆਉਂਦਾ। ਉਹ ਮੈਂ ਕਿਤੇ ਹੋਰ ਥਾਂ ਮੰਨਦੇ ਆ ਤੇ ਨਹੀਂ ਆਉਂਦੇ ਆ ਭੂਟੋ ਤੇ ਰੱਖੜੀ ਬਣਾ ਕੇ ਆਉਂਦਾ। ਉਹਦਾ ਮੁੜ ਕੇ ਰੱਖੜੀ ਨੂੰ ਸੇਕ ਦਿੰਦਾ ਰਹਿੰਦਾ। ਉਹਦਾ ਗੱਲ ਆ ਮਾਸਟਰਾ, ਕਈ ਵਾਰੀ ਮੈਂ ਪੜ੍ਹਦਾ ਹੁੰਦਾ YouTube ਦੇ ਉੱਤੇ, ਆਪਣੇ ਬੜੇ ਲੋਕੀ ਇਹਦੀ ਵੀ ਬੜੀ ਕਿੰਤੂ ਪ੍ਰੰਤੂ ਕਰਦੇ ਆ ਬਈ ਇਹ ਰੱਖੜੀਆਂ ਸਾਡੇ ਧਰਮ ਦੀਆਂ ਨਹੀਂ, ਸਾਨੂੰ ਮਨਾਉਣੀਆਂ ਨਹੀਂ ਚਾਹੀਦੀਆਂ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਕਿਸੇ ਧਰਮ ਦੀਆਂ ਹੋਣ ਪਰ ਗੱਲ ਤਾਂ ਭੈਣ ਭਰਾ ਦੀ ਕਰਦੇ ਆ। ਭੈਣ ਭਰਾ ਦਾ ਹਰ ਧਰਮ ਵਿੱਚ ਵਾ, ਹੈ ਕਿ ਨਹੀਂ? ਚਾਹੇ ਤੁਸੀਂ ਪੰਜਾਬ ਤੋਂ ਆ, ਤਾਂ ਤੁਸੀਂ ਸਿੱਖ ਆ, ਚਾਹੇ ਹਿੰਦੂ ਆ, ਮੁਸਲਮਾਨ, ਗੱਲ ਰਿਸ਼ਤਿਆਂ ਦੀ ਹੋ ਰਹੀ ਆ। ਮੈਨੂੰ ਇਹਦੇ ਵਿੱਚ ਕੋਈ ਗਲਤ ਨਹੀਂ ਦਿੰਦਾ, ਕਿਉਂਕਿ ਅਗਰ ਸਾਡੇ ਪਰਿਵਾਰਾਂ ਨੂੰ, ਭੈਣ ਤੇ ਭਰਾਵਾਂ ਨੂੰ ਸਾਨੂੰ ਖੁਸ਼ੀ ਮਿਲਦੀ ਕਿਸੇ ਤਿਉਹਾਰ 'ਚ, ਸਾਡੇ ਸਾਂਝੇ ਹੋਣੇ ਚਾਹੀਦੇ ਆ। ਉਹ 'ਚ ਕੀ ਨੁਕਸਾਨ ਹੈ? ਬਿਲਕੁਲ ਇਸ ਦਾ ਢੰਗ ਦੇ ਨਾਲ ਪਰਿਵਾਰਕ ਰਿਸ਼ਤੇ ਜਿਹੜੇ ਉਹਨਾਂ ਨੂੰ ਮਜ਼ਬੂਤੀ ਮਿਲਦੀ ਹੈ। ਬਿਲਕੁਲ ਇੱਕ ਦੂਜੇ ਦੇ ਲਾਗੇ ਅਸੀਂ ਆਉਨੇ ਆ, ਟੁੱਟਦੇ ਨਹੀਂਗੇ ਰਿਸ਼ਤੇ। ਸਵਾਲ ਤਾਂ ਹੈਗਾ ਜਾਇਜ਼। 17 ਕਾਨੇ ਦਾ ਸਵਾਲ ਹੈ ਤੇਰਾ ਇਹ। ਇੱਥੇ ਰੱਖੇ ਉੱਪਰ ਤੋਂ ਪੁੱਛ ਮਾਟਰ ਨੂੰ ਲਿਆ। ਇਹ ਤਾਂ ਬੇੜੀ ਦੇ ਪੜ੍ਹੇ ਲਿਖੇ ਬੈਠੀ ਆ। ਆ ਤੇਰੇ ਲਾਗੇ ਬੈਠਾ ਮੈਨੇਜਰ, ਇਹ ਰਾਹ 'ਚ ਰੋਕ ਲੈਂਦਾ। ਨਹੀਂ ਇਹ ਨੰਬਰ ਦੀ ਗੱਲ ਸਹੀ ਸੀ ਵੀ ਬੇੜੀ ਪੜ੍ਹੇ ਲਿਖਿਆਂ ਦੀ ਬੈਠੀ ਉਹਨੂੰ ਪੜ੍ਹਿਆ ਲਿਖਿਆ ਤੂੰ ਉਹ ਸਵਾਲ ਪੁੱਛਦਾ ਕਿ ਬੇੜੀ ਬਿਠਾਈ। ਅਸੀਂ ਜਿਹੜੇ ਪੜ੍ਹੇ ਲਿਖੇ ਲੋਕ ਆ ਨਾ, ਅਸੀਂ ਜਿਹੜੇ ਸੋਸ਼ਲ ਮੀਡੀਆ ਦਾ ਬੜਾ ਨਜਾਇਜ਼ ਫਾਇਦਾ ਵੀ ਉਠਾਉਂਦੇ ਆ। ਅਸੀਂ ਉਹਦੇ ਉੱਤੇ ਕਿਸੇ ਚੀਜ਼ ਨੂੰ ਇਹ ਆ ਵੀ ਆਲੋਚਨਾ ਵਾਲਾ ਇੱਕ ਭਾਵ ਜਿਹੜਾ ਅਸੀਂ ਇਹ ਬਣਾ ਲਿਆ ਵੀ ਅਸੀਂ ਕਿੰਤੂ ਪ੍ਰੰਤੂ ਕਿੱਦਾਂ ਕਰਨਾ। ਆਲੋਚਨਾ ਦਾ ਮਤਲਬ ਜਦੋਂ ਇੱਥੇ ਮਾਸਟਰ ਡਿਗਰੀਆਂ ਲੋਕੀ ਕਰਦੇ ਆ, ਉਹਦੇ ਵਿੱਚ ਆਲੋਚਨਾ ਦਾ ਮਤਲਬ ਹੁੰਦਾ ਵੀ ਅਸੀਂ ਉਹਦੀਆਂ ਪੋਜ਼ਿਟਿਵ ਚੀਜ਼ਾਂ, ਉਹਦੀਆਂ ਨੈਗੇਟਿਵ ਚੀਜ਼ਾਂ, ਦੋਨਾਂ ਦਾ ਅਸੀਂ ਸਾਰਥਕ ਉਹਦਾ ਉਪਰਾਲਾ ਕੱਢਣਾ ਉਹਦੇ ਵਿੱਚੋਂ। ਪਰ ਅਸੀਂ ਪੰਜਾਬੀਆਂ ਨੇ ਕੀ ਕਰ ਲਿਆ, ਅਸੀਂ ਕਿੰਤੂ ਪ੍ਰੰਤੂ ਕਰਨੀ। ਕੋਈ ਟੌਪਿਕ ਪਾ ਦੋ, ਕੋਈ ਚੰਗਾ ਵੀ ਪਾ ਦੋ। ਹਾਂ ਬਿਲਕੁਲ। ਚੰਦਰਯਾਨ ਤੱਕ ਆਪਣਾ ਯਾਨ ਗਿਆ, ਬਹੁਤ ਵਧੀਆ ਗੱਲ, ਸਾਰਿਆਂ ਨੇ ਵਧਾਈਆਂ ਦਿੱਤੀਆਂ। ਦੱਸੋ ਉਹਦੇ ਵਿੱਚ ਕੋਈ ਹਿੰਦੂ ਮੁਸਲਮ ਵਾਲਾ ਤਾਂ ਰੌਲਾ ਨਹੀਂ ਸੀ। ਅਸੀਂ ਉਹਦਾ ਵੀ ਹਿੰਦੂ ਮੁਸਲਮ ਜਿਹੜਾ ਆ ਬਣਾਇਆ। ਉਹਦੇ ਵਿੱਚ ਕਿਸੇ ਬੰਦੇ ਨੇ ਲਿਖਿਆ ਵੀ ਦੇਖੋ ਚੰਦਰਯਾਨ ਗਿਆ, ਉਹ ਪਾਕਿਸਤਾਨ ਵਾਲੇ ਕਹਿੰਦੇ ਤੁਸੀਂ ਤਾਂ ਹੁਣ ਆ, ਸਾਡੇ ਤਾਂ ਪਹਿਲਾਂ ਹੀ, ਤੁਸੀਂ ਉੱਥੇ ਝੰਡਾ ਚੜਾਇਆ ਜਾ ਕੇ, ਸਾਡੇ ਤਾਂ ਝੰਡੇ ਦੇ ਵਿੱਚ ਪਹਿਲਾਂ ਹੀ ਚਾਨਣੇ ਆ। ਚੱਲ ਜਾੜਿਆ ਉਹਨਾਂ ਤੋਂ ਯਾਰ। ਇੱਕ ਮੈਂ ਹੋਰ ਦੇਖਿਆ YouTube ਦੇ ਉੱਤੇ, ਇੱਕ ਪਾਕਿਸਤਾਨੀ ਉਹ ਕਹਿਣ ਡਿਆ ਆ, ਕਹਿੰਦਾ ਸਾਰਾ ਕੁਝ ਝੂਠ ਵਾ। ਇਹ ਕਹਿੰਦਾ ਝੂਠ ਬੋਲਦੇ ਸੀ, ਕਹਿੰਦਾ ਜਦੋਂ ਹਾਂ ਲਾਲ ਟੋਪੀ ਵਾਲਾ ਕਹਿੰਦਾ ਚੰਦ ਤੇ ਗਏ ਹੀ ਨਹੀਂ। ਦੱਸ ਕਿੱਥੇ ਦੁਨੀਆ ਦੀ ਸੋਚ। ਕਹਿੰਦਾ ਮੈਨੂੰ ਸਬੂਤ ਦਿਖਾਓ। ਅੱਛਾ ਹਾਂ ਵੀ ਤੁਸੀਂ ਚੰਦ ਤੇ ਗਏ ਆ, ਵੀ ਤੁਸੀਂ ਤਾਂ ਗ੍ਰਾਫਿਕ ਜਿਹਾ ਬਣਾ ਕੇ ਪਾਤਾ। ਉਹ ਮੈਂ ਕਿਹਾ ਵੀ ਤੇਰੇ ਤੇ ਮੈਨੇਜਰ 'ਚ ਕੀ ਫਰਕ ਹੋਇਆ? ਮੰਦਬੁੱਧੀ ਤੂੰ ਤੇ ਮੰਦਬੁੱਧੀ ਮਾਸੀ ਸੋਚ ਆਪ ਆਪਣੇ ਕਿਦਾਂ ਨੇ ਵੀਡੀਓ ਪਾਈ ਹੋਆ। ਉਹ ਕਹਿੰਦਾ ਚੰਦ ਤੇ ਉੱਤਰ ਹੀ ਨਹੀਂ ਸਕਦੇ। ਉੱਥੇ ਉਹ ਤਾਂ ਲਾਈਟ ਵਾ, ਲਾਈਟ ਤੇ ਕਿਦਾਂ ਉੱਤਰ ਜੋ ਬੰਦਾ, ਉਹ ਇਹ ਦੱਸੀ ਜਾਂਦਾ। ਹਾਂ ਮੈਨੇਜਰ ਉਹ ਨਹੀਂ ਪਤਾ ਵੀ ਕੀ ਹੈ ਮੈਨੇਜਰਾ ਵੀਡੀਓ ਬਣਾ ਕੇ ਇਦਾਂ ਦੇ ਪਾਉਂਦੇ ਨਹੀਂ ਆ। ਮੈਨੇਜਰਾ ਹੁਣ ਅੱਧੀ ਕੁ ਗੱਲ ਦੱਸ ਕੇ ਪਰੇ ਨੂੰ ਚੱਲਾਂ। ਮਾਟਰ ਨੂੰ ਵੀ ਆਪਾਂ ਟਾਈਮ ਨਾ ਰੱਖੜੀ ਦੀ ਗੱਲਬਾਤ ਦੱਸਦਾ ਪਿਆ। ਉਹ ਹੁਣ ਇਹ ਵੀ ਦੱਸ ਦੇ, ਉਹ ਜਿਹਨੇ ਇਹ ਗੱਲਾਂ ਕੀਤੀਆਂ ਜੀ, ਉਹ ਤਾਂ ਲੈਟ ਆ, ਉਹ ਲੈਟ ਦੇ ਸੋਰਸ ਆ। ਕਿਹੜੀ ਬਰਾਦਰੀ ਚੋਂ ਬੋਲਦਾ ਸੀ ਉਹ? ਬਰਾਦਰੀ ਚੋਂ ਬੋਲੇ ਬੈਂਕ ਮੈਨੇਜਰ ਦੀ ਬਰਾਦਰੀ ਸਾਰੀ ਮੈਨੂੰ ਤਾਂ ਮੈਨੇਜਰ ਜਿਹਾ ਲੱਗਦਾ। ਦੱਸ ਤੂੰ ਦਸਤਾਰ ਆਈ ਹੋਈ ਆ, ਕਿਹੜੀਆਂ ਗੱਲਾਂ ਕਰਦਾ? ਉਹ ਤਾਂ ਇੱਕ ਛੋਟੇ ਜਿਹੇ ਨਿਆਣੇ ਨੂੰ ਤਾਂ ਆਨਸਰ ਦੇ ਦਿੱਤਾ ਫੇਸਬੁੱਕ ਦੇ ਉੱਪਰ। ਕੀ ਦਿੱਤਾ? ਉਹ ਕਹਿੰਦਾ ਤੂੰ ਕਹਿੰਦਾ ਵੀ ਚੰਦ ਉਹ ਲੈਟ ਦਾ ਸੋਰਸ ਆ, ਚੰਦ ਦੀ ਤਾਂ ਕੋਈ ਆਪਣੀ ਲੈਟ ਹੀ ਨਹੀਂ ਹੁੰਦੀ। ਹਾਂ ਚਲੋ ਹੁਣ ਇੱਥੇ ਆਪਾਂ ਗੱਲ ਨਾਲੇ ਕਰ ਦਈਏ ਵੀ ਜਦੋਂ ਭਾਖੜਾ ਡੈਮ ਬਣਾਇਆ, ਬਹੁਤ ਸਾਰੇ ਅਕਾਲੀ ਲੀਡਰ ਵੀ, ਕਾਂਗਰਸੀ ਲੀਡਰ ਜਿਨ੍ਹਾਂ ਦਾ ਬਹੁਤ ਵੱਡਾ ਨਾਂ ਆ, ਇਹ ਲੋਕਾਂ ਨੂੰ ਜਾ ਕੇ ਕਹਿੰਦੇ ਸੀ ਉਹ ਇਹਦਾ ਵਿਰੋਧ ਕਰੋ, ਉਹਨੀ ਦਾ ਪਾਣੀ ਦੇ ਵਿੱਚੋਂ ਬਿਜਲੀ ਕੱਢ ਕੇ ਸਾਨੂੰ ਫੋਕਾ ਪਾਣੀ ਦੇਣਾ। ਇੱਥੇ ਸਟੇਜਾਂ ਦੇ ਉੱਤੇ ਕਿਹਾ ਗਿਆ ਸਾਡੇ ਜਿਹੜੇ ਇਹ ਇੱਥੇ, ਤੇ ਲੋਕਾਂ ਨੇ ਮੰਨਿਆ। ਉਸ ਆਧਾਰ ਦੇ ਉੱਤੇ ਲੋਕਾਂ ਨੇ ਉਹ ਗੱਲ ਮੰਨੀ। ਸਾਡੇ ਅੱਜ ਵੀ ਵਿਦਵਾਨ ਜਿਹੜੇ ਲੋਕ ਬਣੇ ਤਾਂ ਬੰਦੇ, ਕਿਉਂਕਿ ਸੋਸ਼ਲ ਮੀਡੀਆ 'ਚ ਕਿਸੇ ਨੂੰ ਕੀ ਕਿੰਤੂ ਪ੍ਰੰਤੂ ਹਨਾ, ਹਰ ਇੱਕ ਕਹਿੰਦਾ ਵੀ ਮੇਰੇ ਨਾਲ ਦਾ ਕੋਈ ਬੰਦਾ ਹੈ ਹੀ ਨਹੀਂ। ਚਲੋ ਠੀਕ ਹੈ, ਹਰ ਇੱਕ ਚ ਆਪਣਾ ਜਜ਼ਬਾ ਹੈ ਨਾ। ਹੁਣ ਰੱਖੜੀਆਂ ਦੇ ਉੱਤੇ, ਹੋਲੀਆਂ ਦੇ ਉੱਤੇ, ਅਸੀਂ ਜਿਹੜਾ ਤਿਉਹਾਰਾਂ ਦੇ ਉੱਤੇ ਜਦੋਂ ਕਿੰਤੂ ਪ੍ਰੰਤੂ ਕਰਦੇ ਆ, ਕੋਈ ਵੀ ਚੀਜ਼ ਹੋਵੇ ਪੋਜ਼ਿਟਿਵ ਨੂੰ ਪੋਜ਼ਿਟਿਵ ਉਹਦੇ ਬਾਰੇ ਸਰਚ ਹੋਣੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ, ਤਾਂ ਕਿ ਅਸੀਂ ਘੱਟੋ ਘੱਟ ਆਪਣੇ ਬੱਚਿਆਂ ਨੂੰ ਤਾਂ ਦਸੀਏ
ਹੁਣ ਕਿੰਨਾ ਵਧੀਆ ਰਿਸ਼ਤਾ ਭੈਣ ਤੇ ਭਰਾ ਦਾ ਹਨਾ। ਬਾਬੇ ਨਾਨਕ ਚਲੋ ਇਹ ਤੇ ਉਹ ਹਿਸਟਰੀ ਜਾਣੀ ਜੋ ਵੀ ਹੈ, ਚਲੋ ਇੱਕ ਰਿਸ਼ਤਾ ਦਾ ਸੀ ਹਨਾ, ਇੱਕ ਉਹ ਯਾਦ ਤਾਂ ਕਰਦੇ ਆ ਵੀ ਬਾਬੇ ਨਾਨਕ ਦੇ ਪਿੱਛੇ ਬੇਬੇ ਨਾਨਕੀ ਦਾ ਕਿੱਡਾ ਹੱਥ ਆ ਹਨਾ, ਇਹਨੂੰ ਭੁੱਲਣਾ ਨਹੀਂ ਚਾਹੀਦਾ। ਨਾਂ ਲਈਦਾ ਹਾਂ। ਤੇ ਬੀਬੀ ਨਾਨਕੀ ਜੀ ਦਾ ਨਾਂ ਨਾਲ ਲਈਦਾ ਬਹੁਤ ਜ਼ਿਆਦਾ ਰਿਸਪੈਕਟਿਵ ਲੈ। ਚਲੋ ਰੱਖੜੀ ਦੇ ਬਹਾਨੇ ਅਸੀਂ ਯਾਦ ਕਰ ਲੈਂਦੇ ਆ, ਚਾਹੇ ਅਸੀਂ ਉਹਨੂੰ ਹੁਣ ਕੁਝ ਵੀ ਕਹਿ ਦਈਏ, ਚਾਹੇ ਉਹ ਰੱਖੜੀ ਦੇ ਨਾਲ ਜੋੜੀਏ, ਘੱਟੋ ਘੱਟ ਉਦੋਂ ਬੀਬੀ ਨਾਨਕੀ ਇੱਕ ਵਾਰੀ ਆਉਂਦੀ ਆ ਚੇਤੇ ਹਨਾ। ਫਿਰ ਇਦਾਂ ਹੀ ਦ੍ਰੋਪਦੀ ਨੇ ਕ੍ਰਿਸ਼ਨ ਭਗਵਾਨ ਦੇ ਬੰਨੀ, ਘੱਟੋ ਘੱਟ ਕ੍ਰਿਸ਼ਨ ਜਿਹੜੇ ਹਿੰਦੂ ਆ ਉਹ ਕ੍ਰਿਸ਼ਨ ਭਗਵਾਨ ਨੂੰ ਯਾਦ ਕਰ ਲੈਂਦੇ ਆ ਹਨਾ। ਪਰ ਨਾਲੇ ਫਿਰ ਟਾਈਮਿੰਗ ਦਾ ਕੀ ਰੌਲਾ ਪਿਆ ਯਾਰ, ਮੈਨੂੰ ਇਹ ਨਹੀਂ ਇੱਕ ਤਾਂ ਸਮਝ ਲੱਗਦੀ ਆਪਣੇ ਲੋਕਾਂ ਦੇ ਦਿਮਾਗ ਦੀ। ਚਲ ਤੁਸੀਂ ਤਿਉਹਾਰ ਦੀ ਜਿਹੜੀ ਨਿੰਦਿਆ ਕਰਨੀ ਆ ਉਹ ਤਾਂ ਕਰ ਲਈ, ਹੁਣ ਤੁਸੀਂ ਜਿਹੜਾ ਫੁੱਟਣਾ ਦੀ ਫੁੱਟ ਲਿਆ ਮੂੰਹ ਚੋਂ, ਹੁਣ ਕਹਿੰਦੇ ਐਤਕੀ ਉਹ ਸਮੇਂ ਜਿਹਦੇ ਵੀ ਕਹਿੰਦੇ ਪਵਾੜਾ ਪਾਇਆ ਵੀ ਇੰਨੇ ਤੋਂ ਇੰਨੇ ਮਤਲਬ ਕਿ ਹੱਸਬਾਜੀ ਜਿਹੜੀ ਪਿੰਡ ਚ ਇੰਨੇ ਚੜਾਉਣੀ ਆ। ਉਹ ਵੀ ਗੱਲਾਂ ਸੁਣੀਆਂ ਮਾਰਦਾ ਵੀ ਰੱਖੜੀ ਆ ਇੰਨੇ ਸਮੇਂ ਚ ਬੰਨਣੀ ਚਾਹੀਦੀ ਹੈ। ਮੇਰਾ ਨਹੀਂ ਕਿਹਾ ਰਿਸ਼ਤਿਆਂ ਦੇ ਵਿੱਚ ਕੋਈ ਫਰਕ ਪੈਂਦਾ ਕਦੋਂ ਬੰਨਣੀ ਆ। ਧਾਰਨੀ ਜੇਕਰ ਮੈਨੇਜਰ ਹੋਣਾ ਜਿਹਦੇ ਅੱਜ ਤੱਕ ਇਹ ਰੱਖੜੀ ਨਹੀਂ ਡਰਦੀ ਨਹੀਂ ਬੰਨੀ, ਇਹ ਸੋਚ ਲੈਂਦਾ ਵੀ ਜਿਹੜੇ ਮੈਂ 50 ਰੁਪਏ ਦੇਣੇ ਆ ਭੈਣ ਨੂੰ, ਉਹ ਮੈਂ ਬੈਂਕ 'ਚ ਰੱਖੂ, ਵਿਆਜ ਮਿਲੂ। ਭੈਣ ਨੇ ਰੱਖੜੀ ਭੇਜੀ, ਘਰ ਆਈ ਨੂੰ ਬਣਾ ਕੇ ਆ ਕੀ ਦੱਸ ਕਰੇ ਬੰਦਾ, ਜਿੱਦੋਂ ਡਰਦੇ ਉੱਤੇ ਝੋਣੀ ਆ। ਤੇ ਇਹ ਤਾਂ ਜ਼ਿਆਦਾ ਹੀ ਹੋ ਗਿਆ। ਤੇ ਖੈਰ ਬਈ ਇਹ ਜਿਹੜਾ ਟਾਈਮਿੰਗ ਹੈ ਤੇ ਚਲੋ ਜੋਤਿਸ਼ ਦੇ ਨਾਲ ਜੋੜ ਲੈਂਦੇ ਆ ਵੀ ਇਹ ਜਿਹੜਾ ਕੋਈ ਵੀ, ਕਿਉਂਕਿ ਜੋਤਿਸ਼ ਦੇ ਵਿੱਚ ਇਹ ਹੈਗਾ ਕਿ ਚਲੋ ਆਪਾਂ ਕਿਸੇ ਧਰਮ ਦੇ ਵਿਰੋਧ 'ਚ ਨਹੀਂ ਜਾਂਦੇ, ਆਪਾਂ ਇਹ ਜ਼ਰੂਰ ਕਹਿੰਦੇ ਆ ਵੀ ਉਹਨਾਂ ਦਾ ਇੱਕ ਹੈਗਾ ਕਿ ਇੱਕ ਸਮੇਂ ਦੇ ਅਨੁਸਾਰ ਅਸੀਂ ਚੀਜ਼ਾਂ ਕਰਦੇ ਹਾਂ। ਪਰ ਤਾਇਆ ਇੱਕ ਤੁਸੀਂ ਇਹ ਵੀ ਦੇਖੋ ਬਈ ਜਦੋਂ ਚੰਦਰਮਾ ਚੜ੍ਹਦਾ ਇਹ ਚੀਜ਼ਾਂ ਸਾਡੇ ਤੇ ਇਫੈਕਟ ਪਾਉਂਦੀਆਂ। ਚੰਦਰਮਾ ਜਿੱਦਣ ਜ਼ਿਆਦਾ ਫੁੱਲ ਹੁੰਦਾ ਉਦਣ ਜਵਾਰ ਭਾਟਾ ਆ ਜਾਂਦਾ ਹਨਾ। ਜਵਾਰ ਭਾਟਾ ਜਿਹੜਾ ਇੰਨਾ ਖਿੱਚ ਦਿੰਦਾ ਪਾਣੀ ਨੂੰ, ਇੰਨਾ ਪ੍ਰਭਾਵ ਰੱਖਦਾ ਅੰਦਰ ਬੰਦੇ ਦੇ ਲੋਹਾ, ਅੰਦਰ ਬਲੱਡ ਚੱਲਣ ਡਿਆ। ਜਿਹੜਾ ਚੰਨ ਧਰਤੀ ਪਾਣੀ ਨੂੰ ਇੰਨੀ ਵੈਲੋਸਿਟੀ ਨਾਲ ਖਿੱਚ ਦਿੰਦਾ, ਇੰਨਾ ਭਾਰਾ ਪਾਣੀ, ਉਹ ਕੀ ਸਰੀਰ ਦੇ ਉੱਤੇ ਪ੍ਰਭਾਵ ਹੀ ਨਹੀਂ ਛੱਡਦਾ ਕੋਈ ਜਿਹਦੇ ਅੰਦਰ ਲਿਕੁਇਡ ਆ। ਚਲੋ ਜੇ ਛੱਡਦਾ ਹੋਊਗਾ ਨਾ ਉਹ ਕੋਈ ਸਾਇੰਟੀਫਿਕ ਇਨਕੁਆਰੀ ਸਾਇੰਟੀਫਿਕ ਆ, ਉਹ ਸਾਇੰਟੀਫਿਕ ਆ ਜਿਹੜੀ ਹੈ ਨਾ ਵੀ ਇਦਾਂ ਨਹੀਂ ਕਰ ਸਕਦੇ ਤੁਸੀਂ, ਆਹ ਨਹੀਂ ਕਰ ਸਕਦੇ। ਚੀਨੇ ਵੀ ਕਰਦੇ ਘਰ ਘਰ ਬਣਾਉਣਾ ਹੋਵੇ ਨਾ ਜਦੋਂ, ਉਹ ਘਰ ਫਲਾਣੀ ਇਦਾਂ ਹੋਣੀ ਚਾਹੀਦੀ ਆ। ਹਾਂ, ਇਹ ਗੱਲਾਂ ਹੀ ਬੜੀਆਂ ਆ, ਲੋਕਾਂ ਨੇ ਓਵਰ ਟਾਈਮ ਬਣਾਈਆਂ ਗੱਲਾਂ। ਬਸ ਉਹ ਜਿਹੜੀ ਸਾਇੰਟੀਫਿਕ ਚੀਜ਼ ਆ ਉਹਨੂੰ ਪਖੰਡ ਦੇ ਰੂਪ ਦੇ ਵਿੱਚ ਅੱਗੇ ਕਿੱਦਾਂ ਪਹੁੰਚਾਉਣਾ ਆ ਉਹਦਾ ਹੀ ਉਹ ਸਹਾਰਾ ਲੈ ਲੈਂਦੇ ਆ ਤੇ ਆਪਣੇ ਲੋਕ ਚਲੋ ਮੰਨ ਲੈਂਦੇ ਆ ਕਿ ਕਿਸੇ ਨੇ ਪੈਸੇ ਵੀ ਬਣਾਉਣੇ ਹੁੰਦੇ ਚਾਰ। ਹਾਂ, ਪਿੱਛੇ ਅੰਧ ਵਿਸ਼ਵਾਸ ਫਿਰ ਕਿਸੇ ਦੀ ਰੋਜੀ ਰੋਟੀ ਵੀ ਰੁਕੀ ਆ। ਆਹ ਗੱਲ ਨਹੀਂ ਹੁਣ ਮੈਂ ਜਿਹੜਾ ਤੂੰ ਅੰਧ ਵਿਸ਼ਵਾਸ ਦੀ ਗੱਲ ਕੀਤੀ ਆ, ਵਿਸ਼ਵਾਸ ਦੀ ਗੱਲ ਕੀਤੀ, ਉਧਰ ਇੱਧਰ ਮਾਰਟਨ ਨੇ ਵੀ ਸੋਹਣੀ ਜਬਰ ਸੱਟ ਲਈ ਆ। ਪੰਗੇ ਇਹਨਾਂ ਨੇ ਪਾਏ ਪੰਗੇ ਇਹਨਾਂ ਨੇ ਆ ਸਾਰੇ, ਸਬਾਈਆਂ ਦਿੰਦੇ ਫਿਰਦੇ ਆ। ਨਹੀਂ ਅਸੀਂ ਤਾਂ ਮੰਨਦੇ ਆ ਇਹ ਗੱਲ। ਮੈਂ ਵੈਸੇ ਇਹ ਜਿਹੜਾ ਮੈਂ ਪੱਖ ਦੱਸਣ ਲੱਗਾ ਮੈਂ ਤੇ ਵਿਰੋਧ ਚ ਨਹੀਂ ਹੈਗਾ ਵੈਸੇ, ਪਰ ਮੈਂ ਵੈਸੇ ਸੋਚਦਾ ਵੀ ਹੁਣ ਆਪਣਾ ਉਹ ਗਾਇਕ ਮਰਹੂਮ ਜਿਹੜਾ ਸਿੱਧੂ ਮੂਸੇ ਵਾਲਾ, ਉਹ ਕਹਿੰਦੇ ਉਹਦੇ ਫੋਟੋ ਦੀਆਂ ਰੱਖੜੀਆਂ ਬਹੁਤ ਵਿਕੀਆਂ। ਉਹ ਮੈਨੂੰ ਸਮਝ ਨਹੀਂ ਆਉਂਦੀ ਮੈਂ ਇਹਦੇ ਉੱਪਰ ਹੁਣ ਮਤਲਬ ਕਿ ਕੀ ਰਾਇ ਕੀ ਦਵਾਂ, ਮਤਲਬ ਕਿ ਇਹ ਮੈਨੂੰ ਤਾਂ ਤੂੰ ਦੱਸ ਕੀ ਹਿਸਾਬ ਹੈ ਜਿਹੜਾ ਕੀ ਕਹਿਣਾ ਚਾਹੁੰਦਾ ਤੂੰ ਇਹਦੇ ਬਾਰੇ। ਲੰਬੜਾ ਤੇਰਾ ਕਹਿਣ ਦਾ ਭਾਵ ਜੇ ਤੂੰ ਮਰੇਗਾ ਤੇ ਤੇਰੀਆਂ ਰੱਖੜੀਆਂ ਵਿਗੜੀਆਂ ਕਿ ਨਹੀਂ? ਮੈਨੂੰ ਤਾਂ ਕਹਿੰਦਾ ਮੇਰਾ ਕੀ ਬਣਨੀ ਹੈ, ਇਹ ਤਾਂ ਹੁਣ ਘਰੋਂ ਬਣਾ ਗਿਆ, ਉਦੋਂ ਕੀ ਪੁੱਛੂ ਕੋਈ ਇਹਨੂੰ ਬਾਅਦ ਚ। ਨਹੀਂ ਮਾਟਰਾ ਮਤਲਬ ਕਿ ਵੀ ਅੱਗੇ ਤਾਂ ਹੁੰਦਾ ਸੀ ਵੀ ਗੁਰੂ ਨਾਨਕ ਸਾਹਿਬ ਦੀ ਫੋਟੋ ਹੁੰਦੀ ਸੀਗੀ ਜਾਂ ਸਾਡੇ ਕਿਸੇ ਸਾਹਿਬਜ਼ਾਦਿਆਂ ਦੀ ਫੋਟੋ ਇਦਾਂ ਲਾ ਲੈਂਦੇ ਸੀਗੇ। ਮੈਂ ਮਤਲਬ ਕਿ ਹੁਣ ਅਸੀਂ ਆ ਗਾਣੇ ਵਾਲਿਆਂ ਦੀਆਂ ਹੁਣ ਤੁਸੀਂ ਕਹਿਣਾ ਵੀ ਹੁਣ ਬੁਰਾ ਬੋਲਦਾ ਆ ਇਹ। ਨਹੀਂ ਮੈਂ ਨਹੀਂ ਕਹਿੰਦਾ, ਹੁਣ ਉਹਦੇ ਵਿੱਚ ਵੀ ਇੱਕ ਬਿਜ਼ਨਸ ਆ ਹਨਾ। ਫੋਟੋਆਂ ਵਿਕੀਆਂ ਉਹਨਾਂ ਦਾ ਕੋਈ ਨਹੀਂ, ਕਿਉਂਕਿ ਲੋਕਾਂ ਦੀ ਭਾਵਨਾ, ਕਿਉਂਕਿ ਇੱਕ ਬਹੁਤ ਹਨਾ ਹਾਂ ਹੋਈ ਆ। ਹੁਣ ਉਹ ਦੇਖੋ ਜਿਹੜੀ ਉਹਦਾ ਹੱਤਿਆ ਹੋਈ ਆ, ਉਹ ਨੋ ਡਾਊਟ ਹੈ ਕਿਸੇ ਦਾ ਜਵਾਨ ਪੁੱਤ ਇਦਾਂ ਜਾਨੀ ਕਹਿ ਲਓ ਵੀ ਇੱਕ ਵੇਸਟ ਆਫ ਲਾਈਫ ਆਪਾਂ ਕਹਿ ਸਕਦੇ ਹਾਂ ਵੀ ਵੇਸਟ ਹੀ ਕਰਤੀ ਉਹਦੀ ਲਾਈਫ। ਬਹੁਤ ਕੁਝ ਉਹਨੇ ਕਰਨਾ ਸੀ, ਸਾਰੇ ਭਾਵਕ ਵੀ ਸੀ ਵੀ ਜੇ ਇਸ ਤਰੀਕਾ ਗਲਤ ਸੀ ਉਹ। ਹੁਣ ਉਹਦਾ ਜਿਹੜਾ ਆਧਾਰ ਬਣਾ ਕੇ ਜਿਹੜੇ ਬਿਜ਼ਨਸ ਲੌਬੀ ਹੁੰਦੀ ਆ ਉਹਨਾਂ ਨੇ ਉਹ ਕੈਚ ਕਰਨੀਆਂ ਹੁੰਦੀਆਂ ਭਾਵਨਾਵਾਂ, ਉਹ ਚਾਹੇ ਫੋਟੋਆਂ ਦੇ ਰੂਪ ਦੇ ਵਿੱਚ ਆ, ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਰੱਖ ਲਈਏ, ਚਾਹੇ ਉਹ ਗਾਣੇ ਵੀ ਚੱਲਦੇ ਆ ਹਨਾ। ਹਾਂ ਉਹ ਉਹਨਾਂ ਦਾ, ਪਰ ਇਹ ਜਿਹੜੇ ਨਾਲ ਦੀ ਨਾਲ ਉਹ ਜਿਹੜੀਆਂ ਭਾਵਨਾਵਾਂ ਆ ਜਿਨ੍ਹਾਂ ਕਰਕੇ ਇਹ ਤਿਉਹਾਰ ਆਏ ਆ ਉਹਨਾਂ ਦੇ ਨਾਲ ਖਿਲਵਾੜ ਵੀ ਹੋ ਜਾਂਦਾ। ਇਹ ਗੱਲ ਤਾਂ ਹੈ। ਤਾਇਆ ਸਰਪੰਚ ਨਹੀਂ ਦਾ ਸਰਪੰਚ ਯਾਰ ਉਹ ਆਪਣੇ ਵੋਟਾਂ ਆਉਣੀਆਂ ਨਾ ਸਰਪੰਚ ਆਪਣੀ ਪੰਚਾਇਤਾਂ ਦੀਆਂ, ਉਹਦੇ ਉਹ ਮੈਨੂੰ ਨਹੀਂ ਪਤਾ ਪਰ ਉਹਦੇ ਚੱਕਰ ਦੇ ਵਿੱਚ ਤੁਰਿਆ ਫਿਰਦਾ ਅੱਜ ਕੱਲ ਮਾਟਰਾ। ਮੈਂ ਤਾਂ ਸੁਣਿਆ ਸੀ ਤੂੰ ਵੀ ਨਾਲ ਤੁਰਿਆ ਕਰਦਾ ਸੀ, ਹੁਣ ਤੂੰ ਇੱਥੇ ਆ ਕੇ ਬਹਿ ਗਿਆ ਅੱਜ ਇੰਨੇ ਦਿਨਾਂ ਬਾਅਦ। ਨਹੀਂ ਮੈਂ ਤਾਂ ਜਿਹੜੇ ਹੜ੍ਹ ਦੇ ਕੰਮ ਚੱਲਦੇ ਪਏ ਨਾ, ਮੈਂ ਉੱਥੇ ਭਰਤੀਆਂ ਭੂਟੀਆਂ ਪਵਾਉਣ ਨਹੀਂ ਮੈਂ ਤਾਂ ਤੈਨੂੰ ਭਰਤੀ ਪਾਉਂਦੇ ਨੂੰ ਦੇਖਿਆ ਨਹੀਂ, ਜਦੋਂ ਦੂਰ ਕਿਸੇ ਹੋਰ ਪਿੰਡ ਜਾ ਕੇ ਪਾਇਆ ਉਹ ਤਾਂ ਮੈਨੂੰ ਪਤਾ ਨਹੀਂ। ਨਹੀਂ
ਮੁੰਡਿਆਂ ਨੂੰ ਹੱਲਾਸ਼ੇਰੀ ਦਿੰਦਾ। ਅੱਛਾ ਅੱਛਾ। ਮਾਟਰਾ ਮਤਲਬ ਵੀ ਪੰਚਾਇਤ ਚੋਣਾਂ ਮਤਲਬ ਕਿ ਹੁਣ ਚੋਣਾਂ ਹੋ ਜਾਣਗੀਆਂ ਕਿ ਆਪਣੀ ਪੰਚਾਇਤਾਂ ਭੰਗੇ ਰਹਿਣਗੀਆਂ? ਨਹੀਂ, ਇਹਦੇ ਵਿੱਚ ਦੇਖੋ ਜਦੋਂ ਪਾਵਰਾਂ ਖੋਹ ਲਈਆਂ ਪੰਚਾਇਤਾਂ ਤੋਂ, ਇਹਦੇ ਨਾਲ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਤਾਇਆ ਇੱਥੇ ਬਈ ਜਦੋਂ ਪੰਚਾਇਤ ਹੋਈ ਚਲੋ ਚੋਣਾਂ ਕਰਾਉਣੀਆਂ ਘੱਟੋ ਘੱਟ ਉਹਨਾਂ ਚਿਰ ਤਾਂ ਕੰਮ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਹਨ ਸਰਪੰਚ ਜਿਹੜੇ ਆ, ਕਿਉਂਕਿ ਸਾਡੇ ਬਾਅਦ ਤਾਂ ਸਰਪੰਚਾਂ ਤੱਕ ਹੀ ਪੈਂਦੇ ਆ। ਕੋਈ ਸਰਟੀਫਿਕੇਟ ਬਣਾਉਣਾ ਕੁਝ ਵੀ ਰੱਖ ਲਓ, ਚਾਹੇ ਸਾਡੇ ਕੋਈ ਝਗੜੇ ਆ, ਜਦੋਂ ਸਰਪੰਚ ਤੋਂ ਪਾਵਰਾਂ ਹੀ ਲੈ ਲਈਆਂ ਤਾਂ ਉਹ ਲੋਕੀ ਕਿੱਥੇ ਜਾਣਗੇ, ਕਿਹਨੂੰ ਜਾ ਕੇ ਮਿਲਣਗੇ? ਉਹ ਵੀਡੀਓ ਕੋਲ ਜਾਣਗੇ ਜਾਂ ਤਹਿਸੀਲਦਾਰ ਕੋਲ ਜਾਣਗੇ, ਕਿਹਦੇ ਕੋਲ ਜਾਣਗੇ? ਹਨਾ, ਇੱਕ ਜਾਣੀ ਜਿਹੜੀ ਸਾਡੀ ਸਭ ਤੋਂ ਨੇੜੇ ਵਾਲੀ ਸਹੂਲਤ ਆ ਉਹ ਵਾਪਸ ਲੈ ਲਈ। ਹੁਣ ਉਹਦੇ ਲਈ ਇਹੀ ਜਿਹੜੇ ਸਰਪੰਚ ਆ ਜਾਂ ਉਹਨਾਂ ਦੀ ਜਿਹੜੀ ਯੂਨੀਅਨ ਆ ਉਹ ਕੋਰਟ ਦੇ ਵਿੱਚ ਗਈ ਆ। ਹੁਣ ਕੋਰਟ ਨੇ ਇਹ ਕਿਹਾ ਆ ਵੀ ਉਹ ਡਿਸਾਈਡ ਕਰਨਗੇ, ਉਹਨਾਂ ਨੇ ਅੱਗੇ ਤਰੀਕ ਜਿਹੜੀ ਆ ਪਾ ਦਿੱਤੀ ਆ, ਉਹ 'ਚ ਦੇਖੋ ਵੀ ਹੁਣ ਇਹ ਚੋਣਾਂ ਹੁੰਦੀਆਂ। ਸਾਡੇ ਇੰਡੀਆ ਦੇ ਵਿੱਚ ਹੋਰ ਵੀ ਪ੍ਰੋਬਲਮ ਹੈ ਨਾ, ਤਰੀਕ ਦਰ ਤਰੀਕ ਪੈਂਦੀ ਰਹਿੰਦੀ ਹੈ ਨਾ। ਹਾਂਜੀ, ਹੋ ਸਕਦਾ ਕਿ 6 ਮਹੀਨੇ ਤਰੀਕਾਂ ਦੀ ਨਹੀਂ ਉਹਨਾਂ ਨੇ ਫਿਰ ਟਾਈਮ ਦੂਜੀ ਤੁਹਾਨੂੰ ਵੀ ਦਿੱਤਾ ਨਾ ਸਰਕਾਰ ਨੂੰ ਵੀ ਤੁਸੀਂ ਵੀ ਆਪਣਾ ਦੱਸੋ ਪੱਖ। ਅੱਛਾ ਅੱਛਾ। ਇਹ ਦੱਸੋ ਵੀ ਕੀ ਕਾਰਨ ਕੀ ਆ, ਪਰ ਇਹਦੇ ਨਾਲ ਸਹਿਮਤ ਸ਼ਾਇਦ ਉਹ ਕੋਰਟ ਨੂੰ ਜਸਟੀਫਾਈ ਕਰ ਨਹੀਂ ਸਕਦੇ। ਇੱਥੇ ਵੀ ਗੇਮ ਆਉਂਦਾ ਆ, ਇੱਥੇ ਵੀ ਇੱਕ ਸਰਕਾਰੀ ਹੁੰਦਾ ਵੀ ਇੰਨੇ ਚਿਰ ਦੇ ਵਿੱਚ ਅਸੀਂ ਦੇਖ ਲਈਏ ਵੀ ਕਿਹੜੇ ਬੰਦੇ, ਕਿਉਂਕਿ ਕੰਮ ਤਾਂ ਹੁਣ ਚੱਲਦੇ ਪਏ ਆ, ਉਹਦੇ ਵਿੱਚ ਗ੍ਰਾਂਟ ਜਿਹੜੀ ਆ ਪਿੱਛੋਂ ਪੈਸੇ ਆਏ ਆ ਮੋਹਰੇ ਅੱਗੇ ਦੇਣੇ ਆ, ਪਿੱਛੋਂ ਪੈਸੇ ਰੋਕ ਲਏ ਆ। ਹੁਣ ਉਹਦੇ ਵਿੱਚ ਵੀ ਜੇ ਤੈਨੂੰ ਪੈਸੇ ਰਿਲੀਜ਼ ਕਰ ਦਿੰਦੇ ਆ ਜੇ ਤਾਂ ਤੂੰ ਸਾਡੇ ਪਾਲੇ ਦੇ ਵਿੱਚ ਆਉਣਾ, ਮੈਨੂੰ ਤਾਂ ਇਹ ਮਨਸ਼ਾ ਲੱਗਦੀ ਆ। ਇਹ ਵੀ ਮਾਸੀ ਉੱਥੇ ਕੋਰਟ ਦੇ ਵਿੱਚ ਵੀ ਕਹਿੰਦੇ ਇਹ ਗੱਲ ਹੋਈ ਆ ਵੀ ਇਹਨਾਂ ਨੇ ਜਿਹੜਾ ਇਹਨਾਂ ਨੂੰ ਰੀਜ਼ਨ ਦਿੱਤਾ, ਇਹਨਾਂ ਨੇ ਗਵਰਨਮੈਂਟ ਨੇ ਉਹਨਾਂ ਨੂੰ ਜਿਹੜਾ ਰੀਡਿੰਗ ਕੋਰਟ ਨੂੰ ਦਿੱਤਾ ਵੀ ਇਹ ਜਿਹੜੇ ਪੈਸੇ ਦੁਰਵਰਤੋਂ ਸੀ ਪੰਚਾਇਤਾਂ ਦੇ ਵਿੱਚ ਹੋ ਰਹੀ, ਇਸ ਕਰਕੇ ਸਾਨੂੰ ਇਹ ਸਟੈਂਡ ਲੈਣਾ ਪਿਆ। ਉਹ ਕਹਿੰਦੇ ਵੀ ਦੁਰਵਰਤੋਂ 13-14 ਪੰਚਾਇਤ ਆ, ਉਹ ਸਾਰੀਆਂ ਦੁਰਵਰਤੋਂ ਕਰਨ ਰਹੀਆਂ ਸੀ। ਹਾਂ, ਜੋ 10 ਨਾਲੇ ਪੰਚਾਇਤਾਂ ਹੋ 6 ਮਹੀਨੇ ਤੁਸੀਂ ਸਾਰੀਆਂ ਰੱਦ ਕਰਕੇ ਬਹਿ ਗਏ, ਇਹ ਕਿਤੇ ਲਿਖਿਆ? ਇਹਦਾ ਅਸੀਂ ਦਿਓ ਕੋਈ ਰੀਜ਼ਨ ਨਹੀਂ ਗਿਆ ਨੰਜਰਾ 6 ਮਹੀਨੇ ਹਾਂਜੀ ਜਾਂ 10 ਮਹੀਨੇ ਜਿਹੜੇ ਹੈਗੇ ਰਹਿੰਦੇ ਪੰਚਾਇਤਾਂ ਦੇ, ਉਹ ਪੈਸਾ ਉਨੀ ਚ ਰੱਖੀ ਸਕਣਗੇ ਖਜ਼ਾਨੇ ਦੇ ਵਿੱਚ। ਇੱਕ ਤਰ੍ਹਾਂ ਆਲਮੋਸਟ ਸਾਲ ਨਿਕਲ ਜਾਣਾ, ਉਹ ਪੈਸਾ ਸਪੈਂਡ ਨਹੀਂ ਕਰਨਾ ਪੈਣਾ, ਉਹ ਪੈਸਾ ਮੋਹਲੇ ਸਾਲ ਸਪੈਂਡ ਕਰ ਦੇਣਗੇ, ਉਹਨਾਂ ਦੇ ਖਜ਼ਾਨੇ ਦੀ ਬਚਤ ਹੋ ਗਈ। ਪਰ ਉਹ ਤਾਂ ਤੰਗ ਹੋ ਗਏ ਜਿਹੜੇ ਹੁਣ ਦਿਹਾੜੀਆਂ ਦੇਣ ਵਾਲੀਆਂ। ਨਹੀਂ ਉਹ ਤਾਂ ਤੰਗ ਹੋ ਗਏ, ਪਰ ਗਵਰਨਮੈਂਟ ਦਾ ਆਪਣਾ ਫਾਇਦਾ ਦੇਖਣਾ ਵੀ ਸਾਨੂੰ ਕੋਈ ਖਜ਼ਾਨੇ ਚ ਦਵਾਨੀ ਹੈ ਨਹੀਂ। ਮੈਨੂੰ ਲੱਗਦਾ ਸੀ ਮੈਂਜਰੀ ਹੈ ਇਹ ਚਵਲ ਕੌਮ ਹੈ, ਯਾਨੀ ਕਿ ਸਰਕਾਰਾਂ ਵੀ ਮੈਂਜਰ ਵਾਲਾ ਕੰਮ ਲਾਪੀਆਂ ਕਰਨ ਹੈ, ਪੈਸਾ ਦੱਬੀ ਜਾਓ। ਤੇ ਸਰਕਾਰ ਬਣਾਈ ਕਿਵੇਂ? ਮੈਨੇਜਰ ਵਾਲਿਆਂ ਨੇ ਬਣਾਈ ਨਾਲ ਬਣਾਈ। ਤੇਰਾ ਮੇਰਾ ਲਿੰਕ ਹੀ ਸਰਕਾਰਾਂ ਨਾਲ ਨਾ। ਨਾਲੇ ਤਾਇਆ ਮੈਂ ਮੈਂਜਰ ਨੂੰ ਦੇਖਿਆ, ਇਹਦਾ ਮੈਂ ਦੇਖਿਆ ਹਿਸਾਬ ਲਾਇਆ, ਵੈਸੇ ਤੈਨੂੰ ਘਰੇ ਨਹੀਂ ਕੋਈ ਪੁੱਛਦਾ, ਇਹਨੂੰ ਰੋਟੀ ਪਤਾ ਕਿੱਦਾਂ ਦਿੰਦੇ ਆ? ਲੋਕਾਂ ਦੇ ਘਰ ਪੁੱਛਦੇ, ਚਲ ਮੈਨੂੰ ਵੀ ਲੰਬੜਾਰੀ ਕਹਿ ਦਿੰਦੀ ਰੋਟੀ ਖਾ ਲਾਓ, ਤੂੰ ਚਾਹੇ ਉਹਦੀ ਘੂਰੀ ਵੱਟੀ ਹੁੰਦੀ ਆ, ਖਾ ਲਾ ਟਾਈਮ ਸਿਰ, ਨਹੀਂ ਤਾਂ ਫਿਰ ਮੈਂ ਚੱਕ ਵੀ ਲੈਣੀ ਆ। ਇਹਦੇ ਪਤਾ ਕੀ ਚੱਲਦਾ ਹੁੰਦਾ ਆ ਬਰੂਰੀ ਪਈ ਆ ਚੁਗਲਾ, ਆ ਇਹਨਾਂ ਦਾ ਹਾਲ ਚੱਲਦਾ। ਘੁੰਮਦਾ ਪਤਾ ਕਿਹਨਾਂ ਨਾਲ ਆ? ਇਹ ਪਟਵਾਰੀ ਦੇ ਨਾਲ, ਕਾਨੂੰਨਾਂ ਦੇ ਨਾਲ। ਉਹ ਬੇੜੀ ਬੈਠੀ ਹੜਤਾਲ ਤੇ ਚੱਲਿਆ ਤੇ ਖਾਣਾ ਘੁੰਮਾ ਜਿਵੇਂ ਮੈਂਬਰਾਂ ਪਟਵਾਰੀਆਂ ਨੇ ਇਹਨੂੰ ਮਾਟਰਾ ਦੱਸ ਸਾਡੇ ਮੁੱਖ ਮੰਤਰੀ ਦਾ ਕੀ ਬਿਆਨ ਆ? ਜਿਹੜੇ ਲੋਕਾਂ ਨਾਲ ਤੂੰ ਘੁੰਮਦਾ ਨਾ ਚਵਲਾਈਆਂ ਦੇ ਨਾਲ, ਇਹ ਸਭ ਛਿੱਕ ਕੇ ਜਾਣਾ, ਮੈਂ ਤੈਨੂੰ ਦੱਸ ਦਿੰਦਾ, ਨਾਲ ਤੂੰ ਵੀ ਚੱਕਿਆ ਜਾਣਾ। ਜਦੋਂ ਬਿਆਨ ਤਾਂ ਖੈਰ ਉਹ ਮੁੱਖ ਮੰਤਰੀ ਨੇ ਵੀ ਸਖਤ ਦਿੱਤਾ, ਮਾਸਟਰ ਨੂੰ ਜ਼ਿਆਦਾ ਪਤਾ ਇਹਦੇ ਬਾਰੇ। ਨਹੀਂ ਤਾਇਆ ਇਹ ਵੀ ਚਲੋ ਮੈਨੇਜਰ ਸਾਹਿਬ ਵਧੀਆ ਹੋ ਗਿਆ, ਇੱਕ ਕੰਨ ਵੀ ਹੋ ਗਿਆ। ਬੰਦਾ ਫੜ ਲੈਂਦੇ ਆ, ਰਿਸ਼ਵਤ ਲੈਂਦਾ ਬੰਦਾ ਫੜਿਆ, ਚਲੋ ਠੀਕ ਆ ਫੜ ਲਿਆ, ਉਹਦੀ ਇਨਕੁਆਰੀ ਉਹ ਬੰਦਾ ਆਪਣੇ ਨੂੰ ਜਸਟੀਫਾਈ ਕਰੇ ਵੀ ਮੇਰਾ ਇਹ ਕੀ ਆ, ਹਨਾ। ਲਾਈਵ ਸਾਰਾ ਕੁਝ ਅੱਜ ਕੱਲ੍ਹ ਵੀਡੀਓ ਰਿਕਾਰਡਿੰਗ ਹੁੰਦੀ ਆ, ਕੋਈ ਕਿਸੇ ਨੂੰ ਉਹਦੇ ਲਈ ਸਾਇੰਟੀਫਿਕ ਫੜੇ ਜਾਂਦੇ ਆ, ਤੁਹਾਨੂੰ ਨੋਟ ਦਿੱਤੇ ਜਾਂਦੇ ਆ ਰੰਗ ਲਾ ਕੇ, ਇਦਾਂ ਜਾਨੀ ਵੀ ਸਿੱਧਾ ਨਹੀਂ ਵੀ ਕਿਸੇ ਨੂੰ ਫੜ ਲਿਆ ਗਿਆ, ਹਾਂ ਉਹ ਸਾਇੰਟੀਫਿਕ ਰੀਜ਼ਨ ਦੇ ਤੌਰ ਦੇ ਉੱਤੇ ਅਸੀਂ ਉਹਨਾਂ ਨੂੰ ਜਾਨੀ ਜਿੱਦਾਂ ਕਹਿ ਲਓ ਵਿਜੀਲੈਂਸ ਵਾਲੇ ਫੜਦੇ ਆ। ਹੁਣ ਉਹ ਇੱਕ ਨੂੰ ਬਚਾਉਣ ਦੇ ਲਈ ਵੀ ਇਹਨੂੰ ਕਿਉਂ ਫੜਿਆ, ਉਹ ਹੜਤਾਲ ਦੇ ਪਹਿਲਾਂ ਤੋਂ ਵੀ ਇਦਾਂ ਹੀ ਹੁੰਦੀ ਆ ਵੀ ਇਹ ਤੇ ਕੇਸ ਕਿਉਂ ਪਾਇਆ। ਇਹਦੇ ਵਿੱਚ ਤਾਂ ਤਾਇਆ ਕੋਈ ਲੁਕੀ ਛਿਪੀ ਨਹੀਂ ਵੀ ਕਰਪਸ਼ਨ ਬਹੁਤ ਆ, ਮਾਲ ਵਿਭਾਗ ਬਹੁਤ ਹੱਦੋਂ ਵੱਧ ਹੈ ਨਾ, ਵੀ ਹਰ ਕੰਮ ਜਿਹੜਾ ਆ ਪੈਸੇ ਨਾਲ ਹੁੰਦਾ, ਪਹਿਲਾਂ ਤਾਂ ਆਪਾਂ ਦੇਖਿਆ ਹੀ ਆ। ਹੁਣ ਜੇ ਸਰਕਾਰ ਕੋਈ ਕਦਮ ਉਠਾਉਂਦੀ ਆ ਲੋਕਾਂ ਨੂੰ ਵੀ ਸਾਥ, ਪਰ ਜਿੱਦਾਂ ਦਾ ਬਿਆਨ ਇਹਨਾਂ ਨੇ ਕਹਿ ਦਿੱਤਾ ਵੀ ਹੁਣ ਦੇਖਣਾ ਪੈਣਾ, ਹੁਣ ਉਹਦੇ ਨਾਲ ਪਹਿਲਾਂ ਇਹ ਡੀਸੀਆਂ ਨੇ ਵੀ ਥੋੜਾ ਜਿਹਾ ਤੰਗ ਕੀਤਾ ਸੀ, ਪਰ ਜਦੋਂ ਲੱਗਾ ਵੀ ਦੇਖੋ ਗੱਲ ਤਾਂ ਇਹ ਆ ਫਿਰ ਬਾਅਦ ਚ ਕੋਰਟ ਵਿੱਚ ਜਾਣਗੇ, ਫੇਰ ਤਾਂ ਕਿੱਥੇ ਕਿੱਥੇ ਅਗਲਾ ਵੀ ਫਿਰ ਸੋਚਦਾ। ਮੈਨੂੰ ਲੱਗਦਾ ਵੀ ਹੁਣ ਇਹਨਾਂ ਨੇ ਪਿਛਲ ਪੈਰੀ ਹੋ ਜਾਣਾ। ਦੇਖੋ ਤਾਂ ਮੈਂ ਹੋਰ ਵੀ ਕਰਨੀ ਆ। ਹਾਂ ਤਾਇਆ ਤੂੰ ਕੁਝ ਕਹਿਣ ਲੱਗਾ? ਇਹ ਕਰ ਗੱਲ ਤੂੰ। ਨਹੀਂ ਮੇਰਾ ਸਵਾਲ ਤਾਂ ਇਹ ਆ ਵੀ ਇਹ ਜਿਹੜੇ ਕਾਨੂੰਨ ਪਟਵਾਰੀ ਆ, ਅਮਲੀ ਨੂੰ ਜ਼ਿਆਦਾ ਪਤਾ, ਸਿਆਣਾ ਤੁਹਾਡੇ ਨਾਲ। ਹਾਂ ਮੈਂ ਦੱਸ ਦੂੰਗਾ, ਇਹ ਹੈ ਸਿਆਣਾ, ਇਹ ਚੋਰੀ ਇਹ ਵੀ ਨਾਲ ਘੁੰਮਦਾ ਆ, ਪਰ ਇਹ ਖੋਜੀ ਆ ਇਹ। ਮੇਰਾ ਸਵਾਲ ਤਾਂ ਇਹ ਆ ਵੀ ਜਦ ਪਤਾ ਹੀ ਆ ਵੀ ਉਹ ਕੰਮ ਖਾਣੇ ਪੀਣੇ ਵਾਲੀ ਆ, ਤੂੰ ਆਪਣੇ ਦੇ ਕਹਿੰਦੇ ਬਿੱਲਾ ਲਵਾਉਣਾ
ਤੇਰੀ ਨਾ ਬਾਹਰ ਕ੍ਰੈਡੀਬਿਲਟੀ ਅੰਗਰੇਜ਼ੀ ਮੈਨੂੰ ਤੈਨੂੰ ਪਤਾ ਬਹੁਤ ਆਉਂਦੀ ਹੈ, ਨਾ ਤੇਰੀ ਘਰੇ ਇੱਜ਼ਤ ਆ। ਦੇਖੋ ਫਸਣਾ ਮੈਂ ਆ, ਤਕਲੀਫ ਇਹਨੂੰ ਤਕਲੀਫ ਜੇ ਮੈਨੂੰ ਫਸਣਾ ਉਹਨੂੰ ਤਕਲੀਫ ਹੀ ਤਕਲੀਫ ਇਸ ਕਰਕੇ ਜੋ ਤੇਰੀ ਭੂਡੋ ਕੋਟ ਹੋਣੀ ਨਹੀਂ, ਲੰਬੜ ਵੀ ਕੁੱਟਣਾ ਨਾਲ। ਇਹ ਵੀ ਕਿਤੇ ਆਹ ਪਤਾ ਤਾਂ ਲੱਗਣਾ ਵੀ ਹਿੱਸਾ ਤਾਂ ਲਿਆ ਸੀ ਕਿ ਨਹੀਂ ਲਿਆ। ਨਹੀਂ ਪਿਆਰ ਆ ਵੀ ਤੁਹਾਡਾ ਆਪਸ ਦੇ ਵਿੱਚ ਹਨਾ। ਇੱਥੇ ਲੜਦੇ ਆ, ਬਾਹਰ ਉਹ ਦੇਖਦਾ ਇਕੱਠੇ ਖੂਹ ਨੂੰ ਜਾਂਦੇ ਆ, ਹਾਂ, ਹੈਂ? ਇਕੱਠੇ। ਇਕੱਠੇ ਖਾਂਦੇ ਪੀਂਦੇ ਆ। ਉਹ ਤਾਂ ਪਰਸੋਂ ਜੋ ਲੋਕ ਤੇਲ ਇਕੱਠੇ ਹੀ ਲਾਉਂਦੇ ਆ। ਬੱਸ ਸਟਾਪ ਤੇ ਬੈਠੇ ਸੀਗੇ ਬੱਸ ਅੱਡੇ ਤੇ, ਤੋਏ ਮੱਛੀ ਖਾਣ ਲੱਗੇ ਸੀ। ਅੱਛਾ ਆਇਆ ਮੱਛੀ ਦਾ ਨਾ ਹੋਣਾ, ਆਇਆ ਬੱਚੀ ਵਾਲੀ ਗੱਲ। ਮੱਛੀ ਦਾ ਨਾ ਹੋਣਾ ਲੈ, ਮੱਛੀ ਬਾਪ ਕਿਉਂ? ਪੂਰਾ ਕਰਵਾਉਂਦੀ ਹੈ। ਨਾ 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 ਥੋਮਸ ਨੂੰ ਪੁੱਛਿਆ ਹਾਂ ਤਾਂ ਬੜਾ ਵੀ ਤਾਣਾ ਬੜਾ ਭਗਦਾ ਬੁੱਧਾ ਜੇਲ ਲਿਆ। ਉਹ ਭਰਾਵਾ ਮੱਛੀ ਦੇ ਦਾ ਰੋਏ ਮੋਏ ਤੇ ਨਸ਼ਾ ਵੇ। ਉਹ ਪੰਗਾ ਕਿਤੇ ਪੈਂਦਾ, ਲੜਾਈ ਝਗੜਾ ਕੋਈ ਹੋਰ ਚੁਰੀ ਫਿਰਦਾ ਤੇ ਭਾਈ ਦੇਖ ਲੈ ਦੋਨਾਂ ਦਾ ਪਿਆਰ ਕਿੰਨਾ। ਲੈ ਲੈ। ਥੋਮਸ ਦਾ ਨਾਲ ਸਨੀ ਸੇਠੀ ਆ ਲੈ ਦਾ। ਦੱਸ ਨਾਲੇ ਚਾਹਿਆ ਗੱਲ ਬਣਾਈ ਸਨੀ ਸੇਠੀ ਨਾਲ ਕੋਈ ਗੱਲ ਹੀ ਨਹੀਂ, ਉਹ ਤਾਂ ਆਪਣੀ ਲੜਾਈ ਝਗੜਾ ਕਰਦੇ, ਆਪਣੀ ਕੋਈ ਦਾਦਾ ਹੀ ਵੀ ਮੈਂ ਤਾਂ ਖਾਊਂਗਾ ਜੀ, ਇਹੀ ਝਟਕਾ ਕਰਦੇ ਐਦਾਂ ਕਰਦੇ। ਠੀਕ ਹੈ ਭਾਈ ਕਰਦੇ ਹੋਊਗੇ। ਉਦੋਂ ਸਨੀ ਸੇਠੀ ਆਨਲਾਈਨ ਹੋ ਗਏ ਨਾ, ਕੋਈ ਨਹੀਂ ਆ ਜਾਵੇ, ਕਹਿੰਦਾ ਅਸੀਂ ਤੈਨੂੰ ਪਿਆਰ ਕਰਦੇ, ਤੂੰ ਕਹਿੰਦਾ ਪੰਜਾਬ 'ਚ ਨਹੀਂ ਬਣਨਾ ਹੈ। ਉਦੋਂ ਕਹਿੰਦਾ ਪਹਿਲਾਂ ਤਾਂ ਸੁਲ੍ਹਾ ਹੋ ਗਈ ਇਹਨਾਂ ਦੀ, ਉਹ ਮੁੜ ਕੇ ਫੇਰ ਲਾਏ ਆ ਗਿਆ, ਫੇਰ ਆ ਗਏ ਕਹਿੰਦੇ ਹੁਣ ਤਾਂ ਤੂੰ ਇੰਡੀਆ ਪੰਜਾਬ 'ਚ ਆ ਸਹੀ ਵਿਕੀਆ। ਕਹਿੰਦਾ ਤੇਰਾ ਕੰਮ ਕਰਨਾ। ਵਿਕੀ ਕਹਿੰਦਾ ਕੋਈ ਨਹੀਂ ਮੈਂ ਆਨਾ, ਕਹਿੰਦਾ ਤੂੰ ਸਾੜੀ ਪਾਉਂਗਾ। ਮੈਂ ਸੋਚੀ ਪੈ ਗਿਆ ਯਾਰ ਇਹ ਪੰਜਾਬ 'ਚ ਸਾੜੀ ਪਵਾ ਕੇ ਕਿਆ ਕਰੂ, ਬੰਦਾ ਸੂਟ ਸਾੜ ਕਹਿੰਦਾ ਵੀ ਸੂਟ ਪਾਉਂਗਾ। ਸਾੜੀ ਪਵਾ ਕੇ ਪਤਾ ਨਹੀਂ ਕਿੱਦਾਂ ਲੱਗਣਾ, ਦੇਖ ਲਾ और चिकन मैंने से बुआ दी है ਇਹ ਸਾੜੀ ਪਾ ਕੇ ਮੈਂ ਕਰੇ ਨਾ 21 ਧਾਮ ਤੇ ਮੈਂ ਉਹਦਾ ਯਾਰ ਮੈਨੂੰ ਸਮਝ ਨਹੀਂ ਪੈਂਦੀ। ਹਾਂਜੀ ਇਹ ਦੋਨੇ ਜਾਣੇ ਲੱਗੇ ਵੀ ਮੈਂ ਸਿੱਖ ਜ਼ਿਆਦਾ, ਉਹ ਕਹਿੰਦਾ ਮੈਂ ਸਿੱਖ ਜ਼ਿਆਦਾ। ਪਰ ਵਿੱਕੀ ਥੋਮਸ ਇਹ ਜਾਂ ਖਾਲਸੇ ਦਾ ਨਾਂ ਆ, ਤਾਂ ਦੋਨਾਂ ਦੇ ਨਾਂ ਦੇਖ ਲਈ, ਸਿੰਘ ਤਾਂ ਹੈ ਹੀ ਨਹੀਂ। ਕੋਈ ਨਹੀਂ ਕਿਸੇ ਪਾਸੇ ਸਿੰਘ ਨੂੰ ਮਿਲਾਉਂਦਾ ਨਹੀਂ ਨਾਲ। ਹਾਂ ਬਿਲਕੁਲ। ਉਦਾਂ ਦੇ ਲੋਕੀ ਆ ਜਿਹੜੇ ਮਗਰ ਮਗਰ ਉਹਦੇ ਤੁਰੇ ਫਿਰਦੇ ਗੱਲਾਂ ਬਾਤਾਂ ਵੀ ਕਰੀ ਜਾਂਦੇ, ਉਹਨੂੰ ਐਵੇਂ ਸਟਾਰ ਬਣਾ ਦਿੱਤਾ ਫੇਸਬੁੱਕ ਤੇ YouTube ਦੇ ਉੱਤੇ। ਵਿੱਕੀ ਥੋਮਸ ਇਹ ਕਿਧਰੋਂ ਖਾਲਸਾ ਆਇਆ ਯਾਰ, ਸਿੰਘ ਨਾਲ ਲਾਉਣ ਨੂੰ ਤੇ ਪਰ ਸਾਡੇ ਲੋਕਾਂ ਨੂੰ ਵੀ ਥੋੜੇ ਇਹ ਤੇ ਗੌਰ ਕਰਨਾ ਚਾਹੀਦਾ ਵੀ ਇਦਾਂ ਦੇ ਬੰਦਿਆਂ ਨੂੰ ਪ੍ਰਮੋਟ ਨਾ ਕਰੋ। ਕਰੋ ਨਹੀਂ, ਬਿਲਕੁਲ ਨਾ ਕਰੋ। ਇਹ ਭੇਡਾਂ ਵਾਲੀ ਗੱਲ ਜਿਹੜੀ ਨਾ ਅਸੀਂ ਐਵੇਂ ਹੀ ਦੇਖੀ ਜਾਂਦੇ, ਉਹਨਾਂ ਨੂੰ ਨਾ ਗੱਲ ਨਾ ਕੋਈ ਬਾਤ ਉਹ ਘਟਿਆ। ਉਹ ਲਾਈਕ ਮਗਰ ਪੈ ਹੋਏ ਖਰਾ ਸਲਾਹ ਨਾ ਕਰਦੇ ਹੋਣੇ ਦੋ ਜਾਣੇ, ਕੀ ਪਤਾ। ਬਿਲਕੁਲ ਜਿਹੜੇ ਟੀਵੀ ਚੈਨਲ ਵਾਲੇ ਆ ਨਾ, ਇਹ ਵੀ ਨਾ ਚੁਸਕੀਆਂ ਲੈ ਲੈ ਨੂੰ ਪਾਉਂਦੇ ਆ, ਕਿਉਂਕਿ ਦੇਖਦੇ ਆ ਉਹ ਵਿਕਦੇ ਆ। ਮੈਨੂੰ ਲੱਗਦਾ ਉਹਨਾਂ ਦੇ ਵਿੱਚ ਸੋਹਣੇ ਪੈਸੇ ਬਣ ਜਾਂਦੇ ਹੋਣੇ, ਮਹਿੰਗੇ ਉਹਨਾਂ ਦਾ ਘੱਟੇ ਬਣਦੇ ਹੋਣੇ ਆ। मैं कह रहा तू बैंडर दे ना, मैं तो नहीं दादा। और यार बेले बहुत अपने बंदे ਇਹਦਾ ਕਿਤੇ ਜੇਸੀਬੀ ਨਾਲ ਕੋਈ ਟੋਇਆ ਪੜਦਾ ਵੇ ਸਾਰਾ ਟੱਬਰ ਲੈ ਕੇ ਬਹਿ ਜਾਂਦੇ ਆ, ਤੇ ਇਹਨਾਂ ਨੇ ਆਹ ਚੀਜ਼ਾਂ ਹੀ ਚਾਹੀਦੀਆਂ, ਹੋਰ ਢੰਗ ਦੀ ਗੱਲ ਕੋਈ ਸੁਣਦਾ 10 ਮਿੰਟ ਲੰਬੜ। ਪਤਾ ਨਹੀਂ ਪੰਜਾਬ ਦਾ ਕੀ ਆਵਾ ਉੱਤੇ ਇੱਦਾਂ ਦੇ ਪੁੱਠੀਆਂ ਸਿੱਧੇ ਗੱਲੀ ਕਰੀ ਜਾਂਦੇ ਆ, ਜਾਂ ਹਰ ਕੋਈ ਧਰਨੇ ਤੇ ਬੈਠੇ ਹੁੰਦਾ ਤੀਜੇ ਦਿਨ। ਕਦੀ ਕਿਸਾਨ ਮੋਰਚਾ ਲੱਗ ਗਿਆ, ਕਦੀ ਟੀਚਰ ਦਾ ਮੋਰਚਾ ਲੱਗ ਗਿਆ, ਕਦੀ ਫਲਾਣੇ ਦਾ ਮੋਰਚਾ ਲੱਗ ਗਿਆ। ਮੈਂ ਮੰਨਦਾ ਰੰਜਿਸ਼ ਹੋਣਗੀਆਂ, ਪਰ ਥੋੜਾ ਬਹੁਤਾ ਸਰਕਾਰ ਨੂੰ ਵੀ ਟਾਈਮ ਦੇਣਾ ਚਾਹੀਦਾ ਤਾਂ ਕਿ ਉਹ ਆਏ ਆ ਤਾਂ ਕੁਝ ਕਰ ਦੇਣ। ਹੈ ਕਿ ਨਹੀਂ? 75-76 ਸਾਲ ਤੋਂ ਰੌਲਾ ਰੱਪਾ ਪੈਣ ਡਿਆ, ਲੋਕ ਤਾਂ ਦੁਖੀ ਆ। ਚਲੋ ਧਰਨਾ ਹੁਣ ਲਾ ਲੈਣ, ਕੀ ਕਰਨ, ਹੁਣ ਧਰਨੇ ਲਾਉਣੇ ਆ, ਉੱਥੇ ਲੰਗਰ ਲੁੰਗਰ ਲਾ ਕੇ ਨਾਲੇ ਪ੍ਰਸ਼ਾਦਾ ਛਕ ਲੈਂਦੇ ਆ। ਉਹ ਬੇੜਾ ਤਾਂ ਸਾਡੇ ਲੀਡਰਾਂ ਦਾ ਵੀ ਬੈਠਾ ਹੋਇਆ। ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਇੱਕ ਕੁੱਤੇ ਵਾਲਾ ਜਿਹੜਾ ਪਿਆਰ ਹੁੰਦਾ ਵੀ ਸਾਡੇ ਸੀਐਮ ਤੇ ਬਰਵਾਰੀ ਲਾਲ ਕੌਣ ਹੈ ਆਪਣਾ ਰਾਜਪਾਲ, ਉਹ ਕਹਿੰਦਾ ਮੈਂ ਹੁਣ ਰਾਸ਼ਟਰਪਤੀ ਰਾਜ ਇੱਥੇ ਲਾ ਦੂੰਗਾ। ਮਾਡਰਾ ਵੀ ਏਦਾਂ ਕਿੱਦਾਂ ਰਾਸ਼ਟਰਪਤੀ ਰਾਜ ਲਾ ਜੂਗਾ, ਲੰਬੜ ਦੇ ਹੁੰਦੇ ਰਾਸ਼ਟਰਪਤੀ ਰਾਜ ਲੰਬੜ ਦੇ ਹੁੰਦੇ ਲਾ। ਮੈਨੂੰ ਤਾਂ ਲੱਗਦਾ ਇਹ ਉਹਨਾਂ ਦੀ ਪਹਿਲਾਂ ਵਿਉਂਤੀ ਸ਼ਾਇਦ ਬਣੀ ਹੋਵੇ। ਹਾਂਜੀ ਕਿਉਂਕਿ ਜਦੋਂ ਇਦਾਂ ਦਾ ਕੰਮ ਕਰਨਾ ਹੁੰਦਾ ਨਾ, ਫਿਰ ਬਹਾਨੇ ਵੀ ਲੱਭਣੇ ਹੁੰਦੇ ਕੋਈ। ਬਿਲਕੁਲ। ਪਰ ਤਾਇਆ ਇੱਥੇ ਦੇਖੋ ਡੈਮੋਕ੍ਰੇਸੀ ਆ, ਇਹਦੇ ਵਿੱਚ ਇਦਾਂ ਨਹੀਂ ਹੈਗਾ ਕਿ ਤੁਸੀਂ ਧੱਕੇ ਦੇ ਨਾਲ ਹੀ ਕਰ ਦੋਗੇ। ਬਹੁਤ ਸਾਰੀਆਂ ਪਾਬੰਦੀਆਂ ਵਿਰੋਧੀ ਧਿਰ ਵੀ ਇਸੇ ਲਈ ਕਿਹਾ ਜਾਂਦਾ ਵੀ ਡੈਮੋਕ੍ਰੇਸੀ 'ਚ ਵਿਰੋਧੀ ਧਿਰ ਜਿਹੜੀ ਆ ਉਹਦਾ ਹੋਣਾ ਬਹੁਤ ਜ਼ਰੂਰੀ ਆ। ਪਰ ਸਾਡੀ ਵਿਰੋਧੀ ਧਿਰ ਜਿਹੜੀ ਆ ਬਹੁਤ ਕਮਜ਼ੋਰ ਪਈ ਆ। ਜੇ ਆਪਾਂ ਪਿਛਲੇ 10 ਸਾਲਾਂ ਦੇਖੀਏ, ਮੋਦੀ ਦਾ ਐਡਾ ਜ਼ਿਆਦਾ ਉਥਾਨ ਨਹੀਂ ਹੋਇਆ ਜਿੱਡਾ ਜਿਹੜੀ ਸਾਡੀ ਵਿਰੋਧੀ ਧਿਰ ਸੀ ਉਹਦਾ ਨਿਮਾਣ ਜਿਹੜਾ ਜ਼ਿਆਦਾ ਹੋ ਗਿਆ। ਸਾਡੇ ਜਿਹੜੇ ਵਿਰੋਧੀ ਸੀਗੇ ਜਿਨ੍ਹਾਂ ਨੇ ਇਹ ਗੱਲਾਂ ਚੱਕਣੀਆਂ ਸੀ, ਉਹ ਜਿਹੜੇ ਆ ਕਮਜ਼ੋਰ ਆ, ਉਹ ਆਪਸ ਵਿੱਚ ਪਾਟੇ ਹੋਏ ਆ। ਮੋਦੀ ਦੇ ਜਿਹੜੇ ਦੁਸ਼ਮਣ ਆ ਹੈਗੇ ਤਾਂ ਸਾਰੇ ਦੁਸ਼ਮਣ ਆ, ਪਰ ਉਹ ਖਿਲਰੇ ਹੋਏ ਆਪਸ ਵਿੱਚ, ਉਹਨਾਂ ਦਾ ਇਤਫਾਕ ਨਹੀਂ ਬਣਦਾ। ਹੁਣ ਬਨਵਾਰੀ ਲਾਲ ਜਿਹੜਾ ਸੈਂਟਰ ਸਰਕਾਰ ਇਹੀ ਚਾਹੁੰਦੀ ਹੁੰਦੀ ਆ ਵੀ ਜਿਹੜੇ ਸਾਡੀਆਂ ਸਰਕਾਰਾਂ ਨਹੀਂ ਹੈਗੀਆਂ ਜਿੱਥੇ, ਅਸੀਂ ਉਹਨਾਂ ਨੂੰ ਤੰਗ ਪਰੇਸ਼ਾਨ ਕਰੀਏ। ਪਹਿਲਾਂ ਬੰਗਾਲ 'ਚ ਕਿੰਨਾ ਰੇੜਕਾ ਪਾਇਆ, ਕਿੱਡਾ ਵੱਡਾ ਸਟੇਟ ਆ ਉਹ,
ਹਨਾ ਬੈਨਰਜੀ ਨਾਲ। ਬਿਲਕੁਲ। ਤੇ ਫਿਰ ਬਾਅਦ ਚ ਉੱਥੇ ਮਹਾਰਾਸ਼ਟਰ ਦੀ ਗੱਲ ਲਾ ਲਓ, ਮਹਾਰਾਸ਼ਟਰ ਦੇ ਵਿੱਚ ਬਹੁਤ ਰੇੜਕਾ ਪਾਈ ਰੱਖਿਆ ਜਦੋਂ ਇਹਨਾਂ ਦੀ ਸਰਕਾਰ ਹੈ ਨਹੀਂ ਸੀ। ਬਾਕੀ ਸਟੇਟਾਂ ਦੇ ਵਿੱਚ ਵੀ ਤੁਸੀਂ ਇੱਦਾਂ ਰੱਖ ਲਓ ਜਿੱਥੇ ਵੀ ਕਿਤੇ ਆ। ਹੁਣ ਇਹ ਜਿਹੜੀ ਕਹਿੰਦੇ ਆ ਵੀ ਜਿਹੜੀ ਧਾਰਾ ਲਾ ਦਿੰਦੇ ਆ ਵੀ ਅਸੀਂ ਰਾਸ਼ਟਰਪਤੀ ਰਾਜ ਲਾ ਦਿੰਦੇ 356, ਹੁਣ ਉਹਦੇ ਵਿੱਚ ਕੀ ਹੁੰਦਾ ਕਿ ਸਿੱਧਾ ਜਿਹੜਾ ਆ ਰਾਸ਼ਟਰਪਤੀ ਦੇ ਅਧੀਨ ਕੰਟਰੋਲ ਹੋ ਜਾਂਦਾ, ਜਾਂ ਰਾਜਪਾਲ ਜਿਹੜਾ ਮੁਖੀ ਹੋ ਜਾਂਦਾ, ਮੁੱਖ ਮੰਤਰੀ ਤੋਂ ਪਾਵਰਾਂ ਵਾਪਸ ਲੈ ਲੈਣੀਆਂ, ਯਾਨੀ ਸੀਐਮ ਚੱਕਿਆ ਗਿਆ। ਸੀਐਮ ਚੱਕਿਆ ਗਿਆ। ਪਰ ਇੱਥੇ ਉਹ ਸਿਚੁਏਸ਼ਨ ਆ ਜਦੋਂ ਐਮਰਜੈਂਸੀ ਹਾਲਾਤ ਜਾਣੀ ਕਿਹਾ ਜਾਂਦਾ ਵੀ ਸਰਕਾਰੀ ਮਸ਼ੀਨਰੀ ਨਾਕਾਮ ਹੋ ਗਈ, ਕੰਟਰੋਲ ਤੋਂ ਬਾਹਰ ਹੋ ਗਈ। ਨਾਲੇ ਇਦਾਂ ਨਾ ਜਦੋਂ ਪੰਜਾਬ ਦੇ ਹਾਲਾਤ ਬੜੇ ਵਧੀਆ ਆ, ਹਾਂਜੀ, ਤੇ ਕਿਹੜੇ ਬਹਾਨੇ ਨਾਲ ਕਰਨਗੇ? ਬਸ ਉਹੀ ਆ ਵੀ ਤੂੰ ਕਿਹੜੀ ਬਹਾਨੇ ਦੇ ਨਾਲ ਤੇਰਾ ਹੋ ਸਕਦਾ ਵੀ, ਕਿਉਂਕਿ ਜਿਹੜਾ ਰਾਜਪਾਲ ਆ, ਖਾਸ ਬਨਵਾਰੀ ਲਾਲ ਦੀ ਆਪਾਂ ਗੱਲ ਕਰ ਲਈ, ਉਹਦੇ ਸ਼ਾਇਦ ਦਿਲ 'ਚ ਇਹ ਉੱਠਦਾ ਆ ਵੀ ਮੈਂ ਕਿਉਂਕਿ ਮਨ 'ਚ ਤਾਂ ਹੁੰਦਾ ਨਾ ਮੈਂ ਰਾਜਾ ਆ, ਰਾਸ਼ਟਰਪਤੀ ਦੇ ਮਨ 'ਚ ਵੀ ਰਾਜਾ ਤਾਂ ਰਾਸ਼ਟਰਪਤੀ ਆ, ਪਰ ਪਾਵਰਾਂ ਪ੍ਰਧਾਨ ਮੰਤਰੀ ਕੋਲ ਆ। ਦੇਖੋ ਕਿੱਡੀ ਖੂਬਸੂਰਤੀ ਆ, ਰਾਜਾ ਸਟੇਟ ਦਾ ਜਿਹੜਾ ਰਾਜਾ ਆ ਉਹ ਹੈਗਾ ਆ ਰਾਜਪਾਲ, ਪਰ ਪਾਵਰ ਕੋਈ ਨਹੀਂ, ਉਹ ਹੈਗੀਆਂ ਸੀਐਮ ਦੇ ਕੋਲ। ਪਾਵਰ ਇੰਨੀ ਕਿਹਾ ਵੀ ਜਿਹੜਾ ਸੀਐਮ ਕੋਈ ਬਿੱਲ ਭੇਜੂਗਾ ਉਹ ਜਿਹੜਾ ਸਾਈਨ ਕਰਨਾ, ਉਹ ਇੱਕ ਪੈਨ ਦੀ ਦੂਜੀ ਆ। ਹੁਣ ਉਹਨੂੰ ਲੱਗਦਾ ਹੋਣਾ ਵੀ ਮੈਂ ਜਾ ਕੇ, ਕਿਉਂਕਿ ਇਹਨੇ ਭਾਸ਼ਣ ਵਗੈਰਾ ਵੀ ਦਿੱਤੇ ਇੱਧਰ ਬਾਰਡਰ ਏਰੀਆ 'ਚ ਘੁੰਮ, ਉਹ ਫਿਰ ਹੁੰਦਾ ਵੀ ਯਾਰ ਮੇਰੇ ਕੋਲ ਤਾਕਤ ਆਉਣੀ ਚਾਹੀਦੀ ਆ, ਉਹ ਫਿਰ ਜਿਹੜੀਆਂ ਨਜਾਇਜ਼ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਕਰਦਾ। ਪਰ ਲੋਕਾਂ ਦੇ ਮਨ ਦੇ ਵਿੱਚ ਇਹ ਜ਼ਰੂਰ ਹੈਗਾ ਵੀ ਜਿਹੜੀਆਂ ਤੁਸੀਂ ਦੋਨੋਂ ਜਣੇ ਬਿਆਨਬਾਜ਼ੀ ਇੱਕ ਦੂਜੇ ਦੇ ਖਿਲਾਫ, ਚਾਹੇ ਭਗਵੰਤ ਮਾਨ ਕਰਦਾ ਵੀ ਜਿਹੜਾ ਲੋਕਾਂ ਦੇ ਮੁੱਦੇ ਹੋਰ ਬਹੁਤ ਆ, ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਇਸ ਮਸਲੇ 'ਚ ਖੜੇ ਹੋਣਾ ਚਾਹੀਦਾ। ਹਾਂ ਵੀ ਇਹ ਤੁਸੀਂ ਕੀ ਕਰਨ ਰਹੇ ਹੋ, ਸਾਡੀ ਡਿਵੈਲਪਮੈਂਟ ਦਾ ਮਸਲਾ ਉਹ ਤਾਂ ਤੁਸੀਂ ਝਾੜ ਚੁੱਕੂ ਕਰਦਾ ਨਹੀਂ, ਇਹ ਤੁਸੀਂ ਕਿਹੜਾ ਕੰਜਰ ਪਾ ਪਾਇਆ ਮਸਲਾ। ਉਦਾਂ ਵੀ ਮਾਸਟਰ ਆ, ਮੈਂ ਹੁਣ ਕਿੰਨੀ ਉਮਰ ਹੋ ਗਈ ਆ ਪੰਜਾਬ 'ਚ ਬਸ ਆਪਣੇ ਪਿੰਡਾਂ 'ਚ ਵਸਦਿਆਂ ਨੂੰ, ਕਿੰਨੇ ਇਲੈਕਸ਼ਨ ਹੋਏ, ਕਿੰਨੇ ਇਲੈਕਸ਼ਨ ਗਏ, ਕਿੰਨੇ ਮੁੱਖ ਮੰਤਰੀ ਆਏ ਤੇ ਕਿੰਨੇ ਚੱਲ ਗਏ। ਨਾ ਤਾਂ ਕਦੀ ਓਪੋਜੀਸ਼ਨ ਵੱਲੋਂ ਤੇ ਨਾ ਹੀ ਬੜਾ ਲੋਕਾਂ ਵੱਲੋਂ ਅਸਲੀ ਮੁੱਦਾ ਕੋਈ ਚੱਕਿਆ ਹੀ ਨਹੀਂ। ਜਦੋਂ ਅਕਾਲੀ ਓਪੋਜੀਸ਼ਨ ਆਏ ਤਾਂ ਉਹ ਕਹਿੰਦੇ ਸਾਨੂੰ ਚੰਡੀਗੜ੍ਹ ਚਾਹੀਦਾ, ਜਾਂ ਅਨੰਦਪੁਰ ਦਾ ਮਸਲਾ ਹੋਣਾ ਇੱਕ ਇਹ ਹੁੰਦੀ ਸੀ, ਹੋਰ ਕੋਈ ਮਤੇ ਹੈ ਨਹੀਂ, ਹੋਰ ਕੋਈ ਮੁੱਦੇ ਹੈ ਨਹੀਂ ਸੀ ਪੰਜਾਬ ਦੇ ਵਿੱਚ। ਰੁਜ਼ਗਾਰ ਦਾ ਮੁੱਦਾ ਹੋ ਸਕਦਾ, ਪੜ੍ਹਾਈ ਦਾ ਮੁੱਦਾ ਹੋ ਸਕਦਾ, ਹਨਾ, ਸਰਕਾਰੀ ਅਦਾਰਿਆਂ ਦਾ ਮੁੱਦਾ ਹੋ ਸਕਦਾ, ਕਰਪਸ਼ਨ ਦਾ ਮੁੱਦਾ ਹੋ ਸਕਦਾ। ਇਹਨੂੰ ਚੱਕਿਆ? ਚੱਕਦਾ ਨਹੀਂ ਕੋਈ। 91 ਤੋਂ ਬਾਅਦ ਆਇਆ, ਕਿਸੇ ਨੇ ਚੱਕਿਆ ਹੀ ਨਹੀਂ, ਕੁਝ ਵੀ ਨਹੀਂ ਚੱਕਿਆ। ਹਾਂ ਮੈਂ ਗੱਲ ਦੇਖੀ ਸੀ, ਵੈਸੇ ਆਪਾਂ ਤਾਂ ਪਾਈ ਵੋਟ, ਕਿਉਂਕਿ ਝੂਠ ਨਹੀਂ ਬੋਲਦੇ, ਭਾਈ ਹਾਂ ਪਾਰਟੀ ਨੂੰ ਐਤਕੀ ਠੀਕ ਹੈ, ਬੋਲਦਾ ਸੱਚ ਵੀ ਨਹੀਂ ਹੈਗਾ। ਪਰ ਦੇਖ ਖਹਿਰੇ ਨੇ, ਜਦੋਂ ਖਹਿਰਾ ਆਮ ਪਾਰਟੀ ਵਿੱਚ ਸੀਗਾ, ਓਪੋਜੀਸ਼ਨ ਲੀਡਰ ਸੀ, ਇਹਨੇ ਸਰਕਾਰ ਨੂੰ ਵਕਤ ਪਾਈ ਰੱਖਿਆ ਸੀ। ਇਹਨੂੰ ਥੋੜਾ ਜਿਹਾ ਜੰਜਰ ਵੀ ਰਿਹਾ, ਇਹਨੇ ਦਿਖਾ ਲਈ ਸੀ ਵੀ ਓਪੋਜੀਸ਼ਨ ਕੀ ਹੁੰਦੀ ਹੈ, ਇਕੱਲੇ ਬੰਦੇ ਨਹੀਂ, ਹਾਂ ਹੈ ਨਾ, ਆਪਣੇ ਲੈਵਲ ਤੇ ਗਿਆ। ਹਾਂ ਹੁਣ ਵੀ ਜਿਹੜੀ ਓਪੋਜੀਸ਼ਨ, ਚਾਹੇ ਉਹ ਅਕਾਲੀ ਹੋਣ ਚਾਹੇ ਕਾਂਗਰਸ ਹੋਵੇ, ਹਾਂਜੀ, ਉਹਨਾਂ ਨੂੰ ਵੀ ਚਾਹੀਦਾ ਕਿ ਸਰਕਾਰ ਨੂੰ ਐਵੇਂ ਨਹੀਂ ਬਿਨਾਂ ਕਿਸੇ ਗੱਲ ਤੋਂ ਬਲੋੜੀਆਂ ਗੱਲਾਂ ਲੈ ਕੇ ਰੌਲਾ ਪਾਈ ਜੋ, ਹਾਂਜੀ, ਪਰ ਮੁੱਦੇ ਉਠਾਓ ਲੋਕਾਂ ਦੇ। ਜੇ ਲੋਕਾਂ ਦੇ ਮੁੱਦੇ ਉਠਾਓਗੇ, ਲੋਕੀ ਤੁਹਾਡੇ ਨਾਲ ਤੁਰਨਗੇ। ਅੱਜ ਮੁੱਦੇ ਥੋੜੇ ਆ, ਕਿੰਨੀ ਮਹਿੰਗਾਈ ਹੋ ਚੁੱਕੀ ਹੈ, ਪੜ੍ਹਾਈ ਕੋਈ ਰਹੀ ਨਹੀਂ। ਬਾਹਰ ਗੱਲਾਂ ਕਰਦੇ ਆਪਾਂ, ਪੰਜਾਬੋਂ ਬਾਹਰ ਪੜ੍ਹਾਈ ਬਥੇਰੀ ਆ, ਪਰ ਪੰਜਾਬ ਵਿੱਚ ਪਿੰਡਾਂ ਵਿੱਚ ਕੋਈ ਪੜ੍ਹਾਈ ਨਾਮ ਦੀ ਚੀਜ਼ ਹੈ? ਸਾਡੇ ਤਾਂ ਹੁਣ ਆਇਲ ਸੈਂਟਰ ਹੀ ਖੁੱਲ ਗਏ ਬਸ, ਹਨਾ। ਹੁਣ ਆ ਚੰਦਰਯਾਨ ਗਿਆ, ਇਹ ਤੇ ਇੱਕ ਮੁੱਦੇ ਤੇ ਇਹ ਵੀ ਗੱਲ ਚੱਲੀ ਵੀ ਜਿਹੜੇ ਸਾਊਥ ਦੇ ਆ ਇੰਨੇ ਵਧੀਆ ਵਿਗਿਆਨੀ ਪੈਦਾ ਕਰ ਰਹੇ ਆ, ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਹੋਣਾ ਵਿਗਿਆਨੀ ਕਿੱਦਾਂ ਬਣਦੇ ਆ, ਸਾਨੂੰ ਪਤਾ ਹੀ ਨਹੀਂ ਪੜ੍ਹਾਈ ਕਿਹੜੀ ਆ ਉਹ ਜਿਹਨਾਂ ਵਿਗਿਆਨੀ ਬਣਿਆ ਜਾਂਦਾ, ਹਨਾ। ਸਾਡੇ ਕੋਲ ਰਿਸੋਰਸ ਹੀ ਹੈ ਨਹੀਂ। ਅਸੀਂ ਹੁਣ ਦੇਖੋ ਕਿ ਸਾਡੇ ਹਾਲਾਤ ਆਰਥਿਕਤਾ ਤੱਕ ਕੇ ਸੀਮਤ ਹੋ ਗਏ, ਗਿਆਨ ਵੱਲ ਨੂੰ ਨਹੀਂ ਰਹੇ, ਜਦ ਕਿ ਪੰਜਾਬੀ ਅਸੀਂ ਜਿਹੜੇ ਗਿਆਨ ਲਈ ਜਾਣੇ ਜਾਂਦੇ ਸੀ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹੀ ਆ ਵੀ ਗਿਆਨ ਦੀ ਪ੍ਰਾਪਤੀ ਦੇ ਲਈ ਅਸੀਂ ਜਾਂਦੇ ਸੀ। ਸਾਡਾ ਜਿਹੜਾ ਪੜ੍ਹਨ ਦਾ ਤਾਂ ਰੁਝਾਨ ਖਤਮ ਹੋ ਗਿਆ। ਹੁਣ ਜਿਹੜਾ ਵਿਗਿਆਨੀ ਆ ਉਹਨੇ ਨਵੀਂ ਖੋਜ ਕਰਨੀ ਆ, ਇਹ ਉਤਸੁਕਤਾ ਹੀ ਖਤਮ ਹੋ ਗਈ। +2 ਜਿੱਦਾਂ ਹੀ ਨਿਆਣਾ ਕਰਦਾ, ਉਹ ਕਹਿੰਦਾ ਜੀ ਆਇਲਸ ਕਰੋ ਤੇ ਬਾਹਰ ਜਾਓ ਲੇਬਰ ਕਰਨੀ। ਹੁਣ ਤਾਂ ਮੈਂ ਇਹ ਦੇਖਿਆ ਜਦੋਂ ਨਿਆਣਾ ਜੰਮਦਾ ਨਾ, ਮਾਂ ਪਿਓ ਉਦੋਂ ਹੀ ਸੋਚਣ ਲੱਗ ਪੈਂਦੇ ਆ, ਹਾਂਜੀ, ਜਦੋਂ ਵੱਡਾ ਹੋਇਆ ਉੱਥੇ ਮੁੰਡੇ ਦਾ ਮਾਮਾ ਉੱਥੇ ਆ, ਮੁੰਡੇ ਦਾ ਫੁੱਫੜ ਉੱਥੇ ਆ, ਉਹਨਾਂ ਨੂੰ ਕਹਿਣਾ ਵੀ ਇਹਨੂੰ ਉੱਥੇ ਮੰਗਾ ਲਓ। ਹਾਂਜੀ, ਪਰ ਹੁਣ ਤੁਸੀਂ ਗੱਲ ਸੁਣੀ ਹੈ ਨਿਊਜ਼ੀਲੈਂਡ ਵਿੱਚ? ਅੱਛਾ ਜੀ, ਮੈਂ ਹੁਣ ਇੱਕ ਦਿਨ ਦੇਖਦਾ ਸੀ YouTube ਦੇ ਉੱਤੇ, ਆਪਣੇ ਪੰਜਾਬੀ ਮੁੰਡੇ ਕੁੜੀਆਂ ਉੱਥੇ ਗਏ ਆ, ਸਪੈਸ਼ਲੀ ਜ਼ਿਆਦਾ ਮੁੰਡੇ ਹੀ ਗਏ ਆ, ਹਾਂਜੀ, ਵਿਚਾਰੇ ਰੋਟੀ ਤੋਂ ਵੀ ਮੁਹਤਾਜ ਐ, ਜੋਬਾਂ ਮਿਲ ਰਹੀਆਂ, ਨੌਕਰੀ ਮਿਲ ਰਹੀ, ਪੈਸੇ ਲਾ ਕੇ ਉੱਥੇ ਉਹ ਚੱਲ ਗਏ ਆ। ਕੋਈ ਗੁਰਦੁਆਰੇ ਬੈਠਾ ਚੀਕਾਂ ਮਾਰ ਰਹੇ ਹੋ, ਉਹ ਸੋਚੇ ਕਾਹਦੋਂ ਅਸੀਂ ਆ ਗਏ। ਹੁਣ ਕੈਨੇਡਾ ਵਿੱਚ ਵੀ ਕਿਸੇ ਹੱਦ ਤੱਕ ਇਹੀ ਹਾਲ ਹੋ ਚੁੱਕਾ। ਉਹਦਾ ਤਾਇਆ ਕਾਰਨ ਇਹ ਆ ਕਿ ਸਾਨੂੰ ਟ੍ਰੇਡ ਹੀ ਨਹੀਂ ਕੋਈ ਆਉਂਦਾ ਹੁੰਦਾ, ਅਸੀਂ ਕੋਈ ਕੰਮੇ ਨਹੀਂ ਸਿੱਖਿਆ ਹੁੰਦਾ, ਸਾਨੂੰ ਕੋਈ ਇਦਾਂ ਦਾ ਬਲੇ ਹੀ ਨਹੀਂ ਆਉਂਦਾ ਹੁੰਦਾ, ਅਸੀਂ ਸਿਰਫ ਇੱਥੇ ਵਿਹਲੇ ਹੁੰਦੇ ਆ, ਅਸੀਂ ਉੱਥੇ ਚਲੇ ਜਾਈਦਾ, ਚਲੋ ਚੱਲੀਏ ਬਾਹਰ, ਹੈ ਨਾ, ਇਦਾਂ ਹੀ ਹੁੰਦੀ ਆ। ਉੱਥੇ ਜਾ ਕੇ ਜਦੋਂ ਕੰਮ ਹੁੰਦੇ ਆ, ਪਰ ਉਹ ਮੰਗਦੇ ਆ ਵੀ ਤੁਹਾਨੂੰ ਆਉਣਾ ਚਾਹੀਦਾ, ਸਾਨੂੰ ਤਾਂ ਬੰਦਾ ਸਿੱਧਾ ਆ ਕੇ ਕੰਮ ਕਰੇ।
ਪਰ ਸਾਨੂੰ ਜਿਹੜਾ ਖੇਤੀਬਾੜੀ ਦਾ ਨਹੀਂ ਹੁਣ ਨੌਲੇਜ ਆਪਾਂ ਨੂੰ। ਜੇ ਅਸੀਂ ਕਹਿ ਦਈਏ ਵੀ ਜਾ ਕੇ ਇੱਕ ਖੇਤੀਬਾੜੀ ਵਿੱਚ ਐਡਜਸਟ ਹੋ ਜਾਓ, ਉਹਦੇ ਵਿੱਚ ਵੀ ਅਸੀਂ ਹੋ ਨਹੀਂ ਸਕਦੇ, ਕਿਉਂਕਿ ਅਸੀਂ ਕੰਮ ਤਾਂ ਛੱਡੇ ਹੀ ਦਿੱਤੇ। ਜਿੰਨਾ ਚਿਰ ਅਸੀਂ ਪੜ੍ਹਾਈ ਕਰਦੇ ਹਾਂ ਅਸੀਂ ਤਾਂ ਕੁਝ ਕਰਦੇ ਹੀ ਨਹੀਂ। ਬਾਹਰ ਜਿਹੜੇ ਬੱਚੇ ਵੀ ਕਰਦੇ ਆ। ਮੈਂ ਹੁਣ ਦੱਸਦਾ ਤੈਨੂੰ ਇਹ ਗੱਲ, ਜਦੋਂ ਮੇਰਾ ਭਤੀਜਾ ਪਾਲੀ ਗਿਆ ਆਸਟ੍ਰੇਲੀਆ ਨੂੰ, ਹਾਂਜੀ ਠੀਕ ਆ, ਉਹਦਾ ਹੁਣ ਸਾਲਾ ਉੱਥੇ ਰਹਿੰਦਾ ਸੀ, ਹਾਂਜੀ ਉਹਨੇ ਉਹਨੂੰ ਤੈਨੂੰ ਮੰਗਾ ਲੈਣਾ ਵੀ ਤੂੰ ਇਦਾਂ ਕਰੀ, ਉਹਦੇ ਰੈਸਟੋਰੈਂਟ ਖੁੱਲ੍ਹਣ ਲੱਗੇ ਸੀ ਬਹੁਤ, ਅੱਛਾ ਜੀ। ਵੀ ਤੂੰ ਰੈਸਟੋਰੈਂਟ ਦਾ ਕੰਮ ਸਿੱਖਿਆ। ਹਾਂਜੀ ਸਹੀ ਉਹ ਹੈ। ਮੰਗਾਇਆ ਵੀ ਇਦਾਂ ਸੀ ਕੁਝ ਕਰ ਕੇ ਵੀ ਤੂੰ ਰੈਸਟੋਰੈਂਟ ਦਾ ਕੰਮ ਸਿੱਖ ਕੇ ਆ, ਤੂੰ ਜਲੰਧਰ ਲਾ ਲਾ 3-4 ਮਹੀਨੇ, ਇਹ ਕਰੀਆਂ ਕੁਰੀਆਂ ਜੋ ਵੀ ਬਣਾਉਣਾ ਸਿੱਖ ਕੇ ਆ। ਹਾਂਜੀ ਇਹ 2 ਵਾਰੀ ਗਿਆ, ਇਹ ਨਹੀਂ ਕੋਈ ਸਿੱਖਿਆ, ਮਗਰ ਉਹ ਕਹਿੰਦਾ ਮੈਂ ਗੁਲਾਬ ਜਾਮਣਾ ਸਿੱਖਿਆ। ਮਿੱਟੀ ਨਹੀਂ ਚਲੋ ਦੇਖਿਆ ਰੱਬ ਸ਼ੁਕਰ ਸੀ ਉਹ ਨਿਕਲ ਗਿਆ ਬਾਹਰ। ਉੱਥੇ ਜਾ ਕੇ 3-4 ਮਹੀਨੇ ਫਿਰ ਕੰਮ ਤੋਂ ਵਿਹਲਾ ਬੈਠਾ ਰਿਹਾ। ਚਲੋ ਮੋਰੇ ਰਿਸ਼ਤੇਦਾਰ ਸੀ, ਘਰ ਨੂੰ ਸਾਂਭ ਲਿਆ, ਉਹ ਬਾਅਦ ਚ ਪੱਕਾ ਹੋ ਗਿਆ। ਤਾਇਆ ਮੁੱਕ ਦੀ ਗੱਲ ਪਤਾ ਕੀ ਹੈ, ਸਾਡਾ ਜਿਹੜਾ ਪੰਜਾਬੀ ਕੌਮ ਹੈ ਨਾ, ਪੰਜਾਬੀ ਭਾਈਚਾਰਾ ਹੈ, ਜਾਂ ਕਹਿ ਲਓ ਪੂਰਾ ਪੰਜਾਬ, ਇਹ ਤਾਂ ਆਇਲੈਂਡ ਦੇ ਬੈਂਡਾਂ 'ਚ ਨਾ ਹੁਣ ਫਸ ਕੇ ਰਹਿ ਗਿਆ ਨਾ। ਆ ਰਿਸ਼ਤੇ ਬਾਹਰ, ਵਿਚੋਲੇ, ਸਾਰਾ ਏਦਾਂ ਦੇ ਚਬਲ ਜਿਹਾ ਮੈਨੇਜਰ, ਪੈਸੇ ਖਾਣੇ, ਬਸ ਇੱਥੇ ਤੱਕ ਹੀ ਰਹਿ ਗਿਆ ਸੀ। ਮੈਂ ਤੁਹਾਨੂੰ ਦੱਸਾਂ, ਪਰ ਇੰਨੀ ਵੱਡੀ ਖੁਸ਼ੀ ਗੱਲ, ਮੈਂ ਲੰਬੜ ਸੁਧਰ ਗਿਆ ਹੁਣ, ਇਹ ਪੈਸੇ ਨਹੀਂ ਲੈਂਦਾ, ਅੱਛਾ ਨਹੀਂ ਮੈਂ ਉਨੇ ਹੀ ਲੈਣਾ। ਇਸ ਦੇ ਅਕਾਊਂਟ 'ਚ ਪਾ ਲੈਂਦਾ, ਠੀਕ ਹੈ। ਅਸੀਂ ਨਹੀਂ ਪੜਦਾ ਹੁਣ। ਪੈਸੇ ਨਹੀਂ ਲੈਂਦਾ ਉਹਨੇ। ਨਾਲ ਮਾਟਰਾ ਗੱਲ ਆਪਣੀ ਤੁਰੀ ਸੀਗੀ ਰਾਜਪਾਲ ਦੀ। ਹੁਣ ਤੁਹਾਨੂੰ ਪਤਾ ਮੈਂ ਥੋੜਾ ਜ਼ਿਆਦਾ ਪੜਿਆ ਲਿਖਿਆ, ਪੜਿਆ ਲਿਖਿਆ ਬੰਦਾ ਦਿਮਾਗੀ। ਉਹਦੀ ਸ਼ਕਲ ਹੀ ਲੱਗਦੀ ਆ। ਨਾਲੇ ਉਦਾਂ ਵੀ ਮੈਂ ਦੇਖਿਆ ਵੀ ਪੜ੍ਹੇ ਲਿਖੇ ਘਰੋਂ ਜੁੱਤੀਆਂ ਖਾਂਦੇ, ਤੁਸੀਂ ਤਾਂ ਪੈਂਦੀਆਂ ਹੀ ਨਹੀਂ। ਇੰਨੀਆਂ ਨਹੀਂ ਖਾਂਦੇ ਜਿੰਨੇ ਇਹ ਖਾਂਦੇ। ਸਾਰੇ ਸਰਕਾਰੀ ਵਿਚਾਲਿਆਂ 'ਚ ਇਹਦੀ ਫੋਟੋ ਲੱਗੀ ਆ। ਅੱਛਾ ਠੀਕ ਹੈ। ਵਾਂਟਡ ਲਿਖਿਆ ਹੁੰਦਾ ਉੱਤੇ। ਅੱਛਾ ਠੀਕ ਲਿਖਿਆ ਹੈ। ਜਾਵੇਗਾ ਇੱਥੇ। ਅੱਛਾ ਜੀ ਠੀਕ ਹੈ। ਮੈਂ ਫਿਕਰ ਕਰਦਾ ਪੰਜਾਬ ਦਾ। ਵੈਸੇ ਤਾਂ ਇਹ ਜਿਹੜਾ ਰਾਜਪਾਲ ਹਰਕਤਾਂ ਕਰਦਾ ਤਾਂ ਇਹਨੇ ਡਾਂਗਾ ਖਾਣੀਆਂ ਕਿ ਮੇਰੇ ਕੋਲ ਮਨ ਕਿਤੇ ਧੱਕੇ ਚੜ ਗਿਆ। ਦੱਬ ਲਿਓ ਗੱਲ ਨੂੰ ਤਾਂ। ਅੱਛਾ ਦੱਸਣੀ ਨਹੀਂ ਕਿਸੇ ਨਾਲ। ਜੇ ਕਿਤੇ ਸੱਚੀ ਇਹੋ ਜੀ ਗੱਲ ਮਾਟਰ ਹੋ ਗਈ ਨਾ ਤਾਂ ਕਿੱਦਾਂ ਦੀ ਗੱਲ? ਇਹ ਜਿਹੜੀ ਰਾਸ਼ਟਰਪਤੀ ਰਾਜ ਦੀ 356 ਧਾਰਾ ਦੀ, ਕਿਉਂਕਿ ਕੇਂਦਰ 'ਚ ਹੁਣ ਉਹਨਾਂ ਦੀ ਸਰਕਾਰ ਆ, ਕੁਝ ਵੀ ਪੰਗਾ ਕੋਈ ਕਰ ਸਕਦੇ ਆ। ਲਾਅ ਖਰਾਬ ਕਰ ਸਕਦੇ ਆ ਬਾਹਰ ਆਉਣ ਲਈ। ਇਹਨੂੰ ਨਾ ਸਾਡੀ ਜਿਹੜੀ ਆਵਾਮ ਹੈ ਪੰਜਾਬ ਥੋੜਾ ਗੰਭੀਰਤਾ ਨਾਲ ਸੋਚਣਾ ਚਾਹੀਦਾ। ਇਹਨਾਂ ਨੂੰ ਹੁਣ ਉੱਠਣਾ ਚਾਹੀਦਾ ਵੀ ਆਪਣੀ ਨਾ ਇਹ ਕਾਟੋ ਕਲੇਸ਼ ਬੰਦ ਕਰੋ, ਸਾਡੇ ਮੁੱਦਿਆਂ ਤੇ ਆਓ। ਕਿਉਂਕਿ ਜਦੋਂ ਰਾਸ਼ਟਰਪਤੀ ਸ਼ਾਸਨ ਲੱਗਦਾ ਨਾ, ਪਰ ਦਿਮਾਗ ਬਹੁਤ ਹੈ ਮੇਰਾ, ਬਹੁਤ ਜ਼ਿਆਦਾ ਬਹੁਤ ਦਿਮਾਗ ਹੈ ਮੇਰਾ। ਤਾਂ ਡਰ ਲੱਗਦਾ ਕਿ ਫਾਟੀ ਨਾ ਜਾਵੇ। 6 ਮਹੀਨੇ ਲਈ ਇਹ ਲੱਗਦਾ ਪਹਿਲਾਂ ਰਾਸ਼ਟਰਪਤੀ ਸ਼ਾਸਨ, ਉਸ ਤੋਂ ਬਾਅਦ ਇਹਨੂੰ ਇਹ 3 ਸਾਲਾਂ ਤੱਕ ਵਧਾ ਵੀ ਸਕਦੇ ਆ। ਉਸ ਤੋਂ ਬਾਅਦ ਫੇਰ ਜੇ ਵਧਾਉਣਾ ਨਾ, ਇਹ ਮਤਾ ਪਵਾ ਕੇ ਸੁਪਰੀਮ ਕੋਰਟ ਵਿੱਚ ਪਾ ਕੇ 6 ਮਹੀਨੇ ਲਿਖੇ ਅੱਗੇ ਪਾ ਸਕਦੇ। ਵਾਹ ਉਹ ਲੈ ਲੰਬੜਾ। ਇਹ ਮਤਲਬ ਇਹ ਬਹੁਤ ਗੰਭੀਰ ਸਥਿਤੀ ਆ ਇਹ ਮਾਟਰਾ, ਤੇ ਇਹਨਾਂ ਦੇ ਉੱਪਰ ਨਾ ਆਪਾਂ ਸਟੈਂਡ ਲੈਣਾ ਚਾਹੀਦਾ। ਨਹੀਂ ਸਟੈਂਡ ਹੁਣ ਚੀਫ ਜਸਟਿਸ ਆਫ ਇੰਡੀਆ ਨੇ ਕਿਹਾ, ਪੰਜਾਬ ਦੀ ਇੱਕ ਉਹਨੇ ਕੇਸ ਦੇ ਵਿੱਚ ਉਦਾਹਰਨ ਦਿੱਤੀ ਆ ਵੀ ਸਾਡਾ ਜਿਹੜਾ ਚੰਡੀਗੜ੍ਹ ਦਾ ਮੁੱਦਾ ਵੀ ਸਰਕਾਰਾਂ ਜਿਹੜੀਆਂ ਇਦਾਂ ਦਾ ਉਲਟਾ ਦਿੰਦੀਆਂ ਹਨਾ, ਵੀ ਪਹਿਲਾਂ ਮੰਨਦੀਆਂ ਆ ਵੀ ਇਹ ਜਿਹੜਾ ਚੰਡੀਗੜ੍ਹ ਅਸੀਂ ਪੰਜਾਬ ਨੂੰ ਦੇਣਾ ਆ, ਉਹਨੇ ਕੋਟ ਕੀਤਾ ਇਸ ਗੱਲ ਨੂੰ। ਹੁਣ ਸਾਡੇ ਜਿੰਨੀਆਂ ਜਥੇਬੰਦੀਆਂ ਸੀ, ਸਾਡੀ ਸਰਕਾਰ ਸੀ, ਵਿਰੋਧੀ ਧਿਰ ਸੀ, ਉਹਨਾਂ ਨੂੰ ਤਾਂ ਉੱਥੇ ਇਕੱਠੇ ਹੋ ਜਾਣਾ ਚਾਹੀਦਾ ਸੀ ਵੀ ਲਓ ਜੀ ਸੁਪਰੀਮ ਕੋਰਟ ਦਾ ਜੇ ਜੱਜ ਕਹਿ ਰਿਹਾ, ਮੁੱਖ ਜੱਜ ਹਨਾ, ਹੁਣ ਸਾਂਭੀਏ ਮੌਕਾ, ਹੁਣ ਸਾਂਭੀਏ ਮੌਕਾ। ਪਰ ਸਾਡੇ ਤਾਂ ਲੀਡਰ ਘੂਕ ਸੌਂ ਗਏ, ਸਾਡੇ ਜਥੇਬੰਦੀਆਂ ਉਹਨਾਂ ਦਾ ਸ਼ਾਇਦ ਹੈ ਹੀ ਨਹੀਂ। ਹੁਣ ਕਿਸਾਨ ਅੰਦੋਲਨ ਸੀ, ਲੋਕੀ ਜੁੜ ਗਏ ਸੀ, ਭਾਵਨਾਵਾਂ ਨੂੰ ਕਹਿ ਲਓ ਵੀ ਇਕੱਠਾ ਹੀ ਨਹੀਂ ਰੱਖ ਪਾਏ। ਜੇ ਉਹੀ ਵੈਲੋਸਿਟੀ ਦੇ ਨਾਲ ਅੱਗੇ ਵੀ ਚੱਲਦੇ, ਲੋਕਾਂ ਦੇ ਮੁੱਦੇ ਰੱਖਦੇ, ਹੁਣ ਚੰਡੀਗੜ੍ਹ ਵਾਲਾ ਮੁੱਦਾ ਆਪਾਂ ਰੱਖ ਲਈਏ, ਪੰਜਾਬ ਨੂੰ ਅਜੇ ਵੀ ਜ਼ਰੂਰਤ ਹੀ ਆ। ਘੱਟੋ ਘੱਟ ਸਾਡੀਆਂ ਨੌਕਰੀਆਂ ਤਾਂ ਹੀ ਲੈ ਸਕਦੇ ਹਾਂ, ਅਸੀਂ ਡਿਸਾਈਡ ਤਾਂ ਕਰ ਸਕਦੇ ਹਾਂ ਸਾਡੀ ਇਕਨੋਮੀ ਕਿੰਨੀ ਵਧਣੀ ਆ ਪੰਜਾਬ ਦੀ। ਪੰਜਾਬ ਜੇ ਥੱਲੇ ਨੂੰ ਡਿੱਗ ਰਿਹਾ ਆ, ਉਹਦਾ ਕਾਰਨ ਇਹੀ ਆ ਵੀ ਸਾਡੀ ਜਿਹੜੀ ਪਰ ਕੈਪੀਟਲ ਆ ਚੰਡੀਗੜ੍ਹ ਦੀ ਜ਼ਿਆਦਾ ਆ, ਪੰਜਾਬ ਦੀ ਘਟੀ ਹੋਆ। ਜਿੰਨੀਆਂ ਕੰਪਨੀ ਸੰਭਾਲੀਆਂ ਜਾ ਰਹੀਆਂ ਚੰਡੀਗੜ੍ਹ ਨੂੰ, ਅਗਲੇ ਦਾ ਕੈਪੀਟਲ ਟਾਰਗੇਟ ਕਰਨਾ ਹਨਾ, ਸਾਨੂੰ ਤਾਂ ਲੋੜ ਆ ਉੱਥੇ ਦੀ। ਦੇਖ ਕਈ ਵਾਰੀ ਕੋਈ ਬੰਦਾ ਇਸ਼ਾਰਾ ਹੀ ਕਰਦਾ ਹੁੰਦਾ। ਹਾਂਜੀ ਹਾਂ ਉਹੀ ਆ, ਉਹਨੇ ਇਸ਼ਾਰਾ ਕੀਤਾ ਆ, ਹਾਂਜੀ ਬਹੁਤ ਤਗੜਾ ਇਸ਼ਾਰਾ ਕੀਤਾ। ਇਹ ਹੁਣ ਇਹਨਾਂ ਦੇ ਆ, ਇਹਨਾਂ ਤੇ ਆ, ਸਮਝਣਾ ਕਿ ਨਹੀਂ ਸਮਝਣਾ। ਬਿਲਕੁਲ ਇਹਨਾਂ ਨੂੰ ਰਿਟ ਪਾ ਦੇਣੀ ਚਾਹੀਦੀ ਆ ਉਸੇ ਵੇਲੇ ਹੀ, ਤੇ ਪੀਐਮ ਦੇ ਆਫਿਸ ਦੇ ਮੂਹਰੇ ਜਾ ਕੇ ਨਾ ਬੈਠਣਾ ਚਾਹੀਦਾ ਵੀ ਸਾਡੇ ਨਾਲ ਗੱਲ ਕਰ, ਕਿਉਂਕਿ ਚੀਫ ਜਸਟਿਸ ਆ ਇਹ ਸੁਪਰੀਮ ਕੋਰਟ ਦਾ। ਇਹ ਤਾਂ ਪਹਿਲਾਂ ਹੀ ਤੰਗ ਆਇਆ ਮੋਦੀ ਉਹਦੇ ਕੋਲੋਂ। ਪਰ ਜਦੋਂ ਤੱਕ ਇਦਾਂ ਦੇ ਖੱਚ ਬੰਦੇ ਆਦੇ ਝਾੜੂ ਵਾਲੇ ਨੂੰ ਵੋਟਾਂ ਪਾਉਣੀਆਂ, ਇਹਨਾਂ ਨੇ ਕਿੱਥੇ ਇਕੱਠੇ ਹੋਣਾ? ਵੋਟ ਜਿੱਥੇ ਮੈਂ ਮਰਜੀ ਪਾਵਾਂ, ਪਰ ਆਪਾਂ ਖੜੇ ਹਮੇਸ਼ਾ ਪੰਜਾਬ ਲਈ ਆ ਤੇ ਪੰਜਾਬ ਦੇ ਲੋਕਾਂ ਵਾਸਤੇ। ਸਾਡੇ ਨੂੰ ਪੰਜਾਬ ਦਾ ਦਰਦ ਆ ਸਾਡੇ। ਆਹੋ ਤੇਰੇ ਚ ਜ਼ਿਆਦਾ ਕਰਦੇ ਆ। ਹਾਂਜੀ ਤੇਰੇ ਚ ਜ਼ਿਆਦਾ ਤਾਂ ਤੇਰੀ ਭੁੱਟੋ ਤਾਂ ਹੀ ਘੁੱਟ ਹੁੰਦੀ ਜਾਂਦੀ। ਪਰ ਨਾਲੇ ਤਾਇਆ ਜਿਹੜਾ ਇਸ਼ਾਰਾ ਸਮਝਦਾਰ ਲਈ ਕਾਫੀ ਹੁੰਦਾ, ਜਿੰਨਾ ਸਮੇਂ ਬੇਵਕੂਫਾਂ ਲਈ ਥੋੜੇ। ਹੁਣ ਦਾ ਜਰਾ ਲਓ ਵੀ ਭਗਵੰਤ ਮਾਨ ਤੇ ਬਨਵਾਜ ਦਾ ਜਿਹੜਾ ਅੜਿੱਕਾ ਹੈ ਨਾ, ਉਹ ਸਾਡੇ ਦੋਹਾਂ ਆ ਰਹੀ ਆ। ਨਹੀਂ ਜਿੱਦਾਂ ਇਹ ਮੇਰੇ ਲੜਦਾ ਹੈਂਡ ਗਰੁੱਪ ਅੜਿੱਕਾ ਪੰਜਾਬ ਦੇ ਹੋਰ ਵੀ ਬਹੁਤ ਆ। ਜਦੋਂ ਸਾਰੇ ਮੁੱਦੇ ਨਾ ਕਿਤੇ ਉਲਝ ਜਾਣ, ਫਿਰ ਇੱਕ ਮੇਨ ਮੁੱਦਾ ਹੁੰਦਾ, ਉੱਥੇ ਉਲਝਾ ਦਿਓ ਪੰਜਾਬ ਦੇ ਲੋਕਾਂ ਨੂੰ।
ਹੁਣ ਪਤਾ ਨਹੀਂ ਤੇ ਇੱਥੇ ਪੰਜਾਬ ਦੇ ਲੋਕ ਸਹੀ ਆ, ਪਤਾ ਨਹੀਂ ਉਹਨਾਂ ਨੇ ਬੁੱਧੂ ਬਣਾ ਦਿੱਤਾ ਜਾਂਦਾ। ਆ ਹੁਣ ਕਿਹੜੀ ਫਿਲਮ ਆਈ ਆ, ਤੂੰ ਵੀ ਆਪਣੇ ਲਾਣੇ ਨਾਲ ਘਰ ਨਾਲ ਤੁਰਿਆ ਫਿਰਦਾ ਰਹਿਣਾ। ਮਸਤਾਨੇ ਨਹੀਂ, ਯਾਰੀਆਂ 2 ਵਾਲੇ ਜਿਹੜੇ ਵਿੱਚ ਕਹਿੰਦੇ ਆ ਉਹ ਗਾਤਰਾ ਪਾ ਕੇ ਮੋਨਾ ਅਦਾਕਾਰ ਫੇਰਦਾ। ਇਹ ਹੁਣ ਨਵਾਂ ਹੀ ਇੱਕ ਮੁੱਦਾ ਆ ਗਿਆ, ਮੈਨੂੰ ਤਾਂ ਲੱਗਦਾ ਬਾਕੀ ਸਾਰੇ ਮੈਂ ਨਹੀਂ ਦੇਖੀ। ਕਿਹੜੀ ਗੱਲ ਹੈ ਲੰਬੜਾ? ਇੱਕ ਫਿਲਮ ਹੋਣੀ ਆ ਤਾਂ ਉਹਦਾ ਨਾਮ ਹੈਗਾ ਯਾਰੀਆਂ 2। ਅੱਛਾ। ਉਹ ਟੀ ਸੀਰੀਜ਼ ਕੰਪਨੀ ਕੋਲ ਮਿਊਜ਼ਿਕ ਰਾਈਟ ਹੈ, ਉਹਨਾਂ ਨੇ ਗਾਣਾ ਇੱਕ ਨਸ਼ਰ ਪਹਿਲਾਂ ਕਰਤਾ ਵੀ ਚਲੋ ਥੋੜੀ ਹਲਾਲੀ ਕਰੀਏ। ਤੇ ਉਹਦੇ ਵਿੱਚ ਜਿੱਦਾਂ ਉਹ ਦਿਖਾਇਆ ਵੀ ਇੱਕ ਮੋਨਾ ਕਿਰਦਾਰ ਆ ਤੇ ਉਹਨੇ ਚਿੱਟੇ ਕੁੜਤੇ ਪਜਾਮੇ ਦੇ ਉੱਪਰ ਲੰਬੜ ਨਾਲੋਂ ਸੋਹਣਾ ਕੁੜਤਾ ਨਹੀਂ ਦਿਖਾਇਆ, ਇਹ ਦੇਖਿਆ ਤੂੰ ਗੱਲ ਕਰ। ਕਾਲਾ ਨਾ ਗਾਤਰਾ ਪਾਇਆ, ਬੜਾ ਜਿਹੜੀ ਸ੍ਰੀ ਸਾਹਿਬ ਦਿਖ ਰਹੀ ਆ ਛੋਟੀ, ਤੇ ਉਹ ਕੁਝ ਸੜਕ ਦੇ ਉੱਪਰ ਸ਼ਾਟ ਆ ਤੇ ਕੁਝ ਬੱਸ ਦੇ ਉੱਪਰ ਸ਼ਾਟ ਆ। ਤੇ ਐਸਜੀਪੀਸੀ ਨੇ ਵੀ ਆਪਣੇ ਟਵਿੱਟਰ ਹੈਂਡਲ ਦੇ ਉੱਪਰ, ਐਕਸ ਦੇ ਉੱਪਰ, ਇਹਨੂੰ ਕੀ ਪਤਾ ਹੁਣ ਐਕਸ ਕੀ ਹੁੰਦਾ ਨਾ ਬਿਲਕੁਲ ਤੈਨੂੰ ਪਤਾ ਹੀ ਲੱਗਣੀ ਸਕਦਾ। ਉਹ ਚ ਉਹਨਾਂ ਨੇ ਸੰਗ ਮੈਂ ਕਿਹਾ ਲੋਕਾਂ ਨੂੰ ਲੰਮਾ ਕੁੜਤਾ ਲੈ ਕੇ ਪਾ ਕੇ ਆਉਣਾ। ਹੁਣ ਧਿਆਨ ਇੱਧਰ ਨੂੰ ਚੱਲ ਜਾਣਾ ਸਰ। ਸ਼ਾਇਦ ਉਹਨਾਂ ਨੇ ਜਾਣ ਕੇ ਕੀਤਾ ਹੋਵੇ, ਮਾੜਾ ਮੋਟਾ ਰੌਲਾ ਪਵੇ ਤਾਂ ਫਿਲਮ ਨੂੰ ਉਹਨਾਂ ਦੀ ਪ੍ਰਮੋਸ਼ਨ ਆ ਜਾਊ। ਹਾਂ, ਇਹ ਅਸਲੀ ਤਾਂ ਗੱਲ ਪ੍ਰਮੋਸ਼ਨ ਦੀ ਆ। ਇਹ ਪਹਿਲਾਂ ਵੀ ਇਦਾਂ ਦੇ ਮੁੱਦੇ ਜਿਹੜੇ ਹੋਏ ਜਾਣ ਕੇ ਕਰਦੇ, ਬਾਅਦ ਕੀ ਆ, ਬਾਅਦ ਹੱਥ ਜੋੜ ਕੇ ਮਾਫੀ ਮੰਗ ਲੈਣੀ ਹੈ। ਫਿਲਮ ਦਾ ਐਡਵਰਟਾਈਜ਼ਮੈਂਟ ਹੋ ਗਈ ਜਾਂ ਗੀਤ ਦੀ ਆ। ਉਹ ਮਾਸਟਰ ਜੀ ਬਾਕੀ ਦਾ ਚਲੋ ਠੀਕ ਹੈ, ਸਾਰਾ ਕੁਝ ਆਪਣੇ ਰੰਦੀ ਰੋਣੀ ਚੱਲੀ ਜਾਣੇ, ਪਰ ਆਪਣੀ ਸਰਕਾਰ ਨੇ ਨਾ, ਪੰਜਾਬ ਸਰਕਾਰ ਨੇ ਤਾਂ ਨਸ਼ਾ ਇਹ ਕੰਮ ਬਹੁਤ ਵਧੀਆ ਕਰਦਾ। ਅੱਛਾ ਕੀ? ਹੁਣ ਤਾਂ ਤੈਨੂੰ ਪਤਾ ਨਹੀਂ ਸਿਲੰਡਰ ਚੱਲ ਤੁਹਾਡੇ ਨਾਲ ਮੈਂ ਹੀ ਭਰਾਉਣਾ, ਮੈਨੂੰ ਜ਼ਿਆਦਾ ਪਤਾ। ਆਪਣਾ ਆਉਣਾ 1123 ਦਾ ਜੀ ਸਿਲੰਡਰ ਪਹਿਲਾਂ, ਹੁਣ 200 ਚੱਕਦਾ ਉਪਰੋਂ 923 ਦਾ ਕਰਤਾ ਹੁਣ ਦਿੰਦੇ ਸਾਹਿਬ। ਹੁਣ 200 ਮੁਨਾਫਾ ਤਾਇਆ। ਝਾੜੂ ਵਾਲੇ ਇੰਨੇ ਜੋਗੇ ਕਿੱਥੋਂ ਹੋ ਗਏ ਸਿਲੰਡਰ ਡਾਊਨ ਕਰ ਦੇਣਗੇ? ਮੈਂ ਕਦੋਂ ਗਿਆ ਕੁਝ ਵੀ ਲੈ ਨਾ ਹੁਣ ਇਹ ਪੰਗੇ ਮੂੰਹ ਨਾ ਮੱਥਾ ਸਰਕਾਰ ਦਾ ਜਿੰਨ ਭੜ ਲੱਥਾ। ਇਹ ਗੱਲ ਕੀ ਆ ਬਣਾਉਣ ਜੇ ਉਹਨੇ ਨਹੀਂ ਕੀਤਾ ਫੇਰ ਕੀ ਨਹੀਂ ਕੀਤਾ। ਇਹ ਰੇਟ ਜਿਹੜਾ ਅਪ ਡਾਊਨ ਹੈ ਨਾ, ਸਿਰਫ ਲੰਬੜਾ ਦੀ ਜਿਹੜੀ ਕੈਟਾਗਰੀ ਹੈ ਨਾ, ਕੌਮੇ ਉਹੀ ਵੱਧ ਘੱਟ ਲੰਬੜ ਦਾ ਹਿਸਾਬ ਦਾ ਹਾਂ, ਉਹ ਤਾਂ ਮੈਨੂੰ ਪਤਾ। ਨੋਟਿਸ ਨਹੀਂ ਆਈ ਇਹ ਵੱਧ ਕਰ ਸਕਦੀ ਆ ਤੁਹਾਡੀ ਕੋਮਰ ਘੱਟ ਨਹੀਂ ਪਤਾ ਹੈ। ਇਹ ਸੈਂਟਰ ਦੇ ਅਧੀਨ ਆ ਕੁਛ। ਪੈਟਰੋਲ ਵਧਾਉਣਾ ਹੋਇਆ, ਡੀਜ਼ਲ, ਇਹਨਾਂ ਦੇ ਰੇਟ ਉਹਨਾਂ ਦੇ ਕੋਲ ਆ, ਗੈਸ ਦੇ ਵੀ ਉਹਨਾਂ ਕੋਲ ਆ। ਪਰ ਇਹਦੇ ਉੱਤੇ ਜਿਹੜਾ ਵੈਟ ਲੱਗਦਾ, ਜਿਹੜਾ ਟੈਕਸ ਪੰਜਾਬ ਸਰਕਾਰ ਦਾ ਆ, ਉਹ ਜਿਹੜਾ ਆ ਉਹ ਸਰਕਾਰ ਇਹ ਲਾਉਂਦੀ ਆ ਆਪਣਾ। ਉਹਨੂੰ ਜਿਹੜਾ ਘਟਾ ਵਧਾ ਸਕਦੇ, ਉਨਾ ਕੇ ਫਰਕ ਪਾ ਸਕਦੇ। ਪਰ ਜਿਹੜਾ ਸੈਂਟਰ ਨੇ ਘਟਾਇਆ ਹੁਣ 2024 ਦੇ ਵਿੱਚ ਚੋਣਾਂ ਹੋਣ ਵਾਲੀਆਂ, ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਵਿੱਚ ਸਭ ਤੋਂ ਜ਼ਿਆਦਾ ਵਿਰੋਧ ਹੋ ਰਿਹਾ ਸਿਮਰਤੀ ਇਰਾਨੀ ਦਾ। ਸਿਮਰਤੀ ਇਰਾਨੀ ਘੇਰੀਓ ਪਈ ਆ, ਕਹਿ ਲਓ ਵੀ ਅਕਾਲੀਆਂ ਦੀ ਸਿਕੰਦਰ ਸਿੰਘ ਮਲੂਕਾ ਬਣੀ ਪਈ ਆ ਇਸ ਵੇਲੇ ਸਿਮਰਤੀ ਇਰਾਨੀ। ਉਹਦੇ ਹੁਣ ਇਹਨੇ ਜਦੋਂ ਪਹਿਲਾਂ ਸਿਲੰਡਰ ਜਿਹੜਾ ਆ 350 ਤੋਂ 400 ਸ਼ਾਇਦ ਹੋਇਆ ਸੀ, ਇਹਨੇ ਮਨਮੋਹਨ ਸਿੰਘ ਨੂੰ ਆਪਣੀਆਂ ਚੂੜੀਆਂ ਭੇਜੀਆਂ ਸੀ, ਬੰਗਾ ਆਪਣੀਆਂ, ਵੀ ਆਹ ਬੰਗਾ ਪਾ ਲਓ, ਤੁਹਾਡੇ ਤੋਂ ਕੁਝ ਹੋਣਾ ਨਹੀਂ। ਇਹਨਾਂ ਨੇ ਸਿਲੰਡਰ ਰੱਖ ਕੇ ਗੋਭੀ, ਚੱਪਣ, ਕੱਦੂ ਵੱਡਾ ਚੱਕ ਕੇ ਇਹਨਾਂ ਨੇ ਧਰਨੇ ਦਿੱਤੇ। ਹੁਣ ਉਹ ਲੋਕੀ, ਇਹਨਾਂ ਦਾ ਜਿਹੜਾ ਬੰਦਾ, ਇਹਨਾਂ ਦਾ ਪੱਤਰਕਾਰ ਇਹਨੂੰ ਪੁੱਛ ਬੈਠਾ ਵੀ ਕਿੱਦਾਂ ਦਾ ਮਹਿਸੂਸ ਹੋਇਆ ਜਦੋਂ ਟਮਾਟਰਾਂ ਦੇ ਰੇਟ ਵੱਧ ਗਏ, ਕਿੱਦਾਂ ਦਾ ਮਹਿਸੂਸ ਹੋਇਆ? ਉਹਨੂੰ ਹੀ ਪੈ ਪਈ, ਕਹਿੰਦੀ ਤੁਹਾਨੂੰ ਕਿੱਦਾਂ ਮਹਿਸੂਸ ਹੋਇਆ ਸੀ ਜਦੋਂ ਤੁਸੀਂ ਜੇਲ੍ਹ 'ਚ ਗਏ ਸੀ? ਉਲਟਾ ਸਵਾਲ ਕਰ। ਹੁਣ ਕਹਿ ਲਓ ਵੀ ਆਪਣੇ ਜਿਹੜੇ ਲੋਕ ਹੈ, ਜਾਣੀ ਅੰਦਰ ਨਹੀਂ ਕਿ ਉਹ ਭੱਲੇ ਦੇ ਕਹਿਣਾ ਗੂ ਯਾਰ ਤੂੰ ਦੇਖ ਤਾਂ ਲੈ, ਮੈਂ ਤਾਂ ਤੁਹਾਡਾ ਬੰਦਾ ਹਨਾ। ਉਹੀ ਕਹਿਣ ਦਾ ਮਤਲਬ ਵੀ ਹੁਣ ਇੰਨੇ ਫਰਸਟ੍ਰੇਟਡ ਹੋਏ ਆ, ਉਹਨਾਂ ਨੂੰ ਸਮਝ ਨਹੀਂ ਲੱਗ ਰਹੀ। ਹੁਣ ਜਿਹੜਾ ਆ, ਜੇ ਇੰਨੇ ਰੇਟ ਵਧਾਇਆ ਸੀ ਇੱਕਦਮ ਹੀ, 200 ਰੁਪਈਆ ਘਟਾਤਾ, ਕੱਲ ਨੂੰ ਕਹਿਣਗੇ ਉਹ ਅਸੀਂ ਤਾਂ 200 ਰੁਪਈਆ ਘਟਾ ਨਹੀਂ ਦਿੱਤਾ ਸੀ, ਪਰ ਜਿਹੜਾ 1100 ਵਸੂਲ ਕਰਦੇ ਰਹੇ ਆ ਉਹ ਕੋਈ ਨਹੀਂ। ਨਾਲੇ ਹੋਰ ਵੀ ਆਇਆ, ਹੁਣ ਮੈਂ ਦੇਖਿਆ ਸੀ ਅੱਗੇ ਕਦੀ ਦਖਲਅੰਦਾਜ਼ੀ ਨਹੀਂ ਸੀ ਕਰਦੇ। ਹਾਂਜੀ, ਹੁਣ ਮੋਦੀ ਸਰਕਾਰ ਵੱਲੋਂ ਕਾਫੀ ਦਖਲਅੰਦਾਜ਼ੀ ਕੀਤੀ, ਪ੍ਰਾਈਸਾਂ ਦੇ ਵਿੱਚ ਗੰਢੇ ਗਵਰਨਮੈਂਟ ਦੇ ਸਟਾਕ ਚੋਂ ਕੱਢ ਕੇ ਵੇਚਣੇ ਸ਼ੁਰੂ ਕਰ ਦਿੱਤੇ, ਭਾਗ ਢਾਤਾ। ਹੋਰ ਵੀ ਕਈ ਚੀਜ਼ਾਂ ਇਦਾਂ ਦੀਆਂ ਕੀਤੀਆਂ। ਇਹ ਹੀ ਹੈ ਕਿ ਮੋਰੇ ਇਲੈਕਸ਼ਨ ਹੋਣ ਵਾਲਾ। ਬਿਲਕੁਲ। ਬਾਸਮਤੀ ਜਿਹੜਾ ਚੌਲ ਆ ਬਾਹਰ ਨੂੰ ਭੇਜਣਾ ਜਿਹੜਾ ਬੰਦ ਕਰ ਦਿੱਤਾ, ਆਟੇ ਦੇ ਉੱਤੇ ਰੋਕ ਲਾਤੀ। ਬਾਹਰਲੇ ਕੰਟਰੀਆਂ ਵਿੱਚ ਜਿੰਨੇ ਆਪਣੇ ਬੰਦੇ ਬੈਠੇ ਆ ਬਹੁਤ ਔਖੇ ਹੋਏ ਆ, ਉਹ ਇਸੇ ਕਰਕੇ ਕੀਤੀ ਆ ਵੀ ਜਿਹੜੇ ਭਾਅ ਆ ਕੰਟਰੋਲ 'ਚ ਰਹਿਣ, ਕਿਉਂਕਿ ਸਭ ਤੋਂ ਜ਼ਿਆਦਾ ਘੇਰ ਜਿਹੜਾ ਪੈਣਾ ਉਹ ਮਹਿੰਗਾਈ ਤੇ ਪੈਣਾ। ਲੋਕਾਂ ਦੀ ਤਾਂ ਆਮ ਜ਼ਰੂਰਤ ਇਹੀ ਆ। ਪਤਾਇਆ ਕਿ ਜੇ ਤੁਹਾਡੇ ਆ ਝਾੜੂ ਵਾਲੇ ਜਿਹੜੇ ਤੀਲੇ ਹੋਏ ਫਿਰਦੇ ਆ ਹੈ, ਤੇ ਆਹ ਗੋਦੀ, ਜੇ ਇੰਨੇ ਹੀ ਸਿਆਣੇ ਆ, ਆਪੇ ਚਿੱਟਾ ਕਿਉਂ ਨਹੀਂ ਬੰਦ ਹੁੰਦਾ? ਪੰਜਾਬ ਦੇ ਵਿੱਚ ਕੁੜੀਆਂ ਚਿੱਟਾ ਵੇਚਣ ਲੱਗ ਪਈਆਂ। ਉਹ ਕੁੜੀਆਂ ਸਾਰੀ ਆਮ ਪਾਰਟੀ 'ਚ। ਤੇ ਤੁਹਾਡੀ ਸਰਕਾਰ ਹੈ, ਤੁਸੀਂ ਇਹ ਨਹੀਂ, ਮੈਂ ਤੁਹਾਨੂੰ ਸਵਾਲ ਪੁੱਛਿਆ ਵੀ ਕੁੜੀਆਂ ਸਾਰੀ ਆਮ ਪਾਰਟੀ 'ਚ ਆ। ਜਵਾਬ ਦਿੱਤਾ ਤੈਨੂੰ। ਉਹੀ ਕੁੜੀਆਂ ਪਹਿਲਾਂ ਵੀ ਵੇਚਦੀਆਂ ਸੀ, ਮੈਂ ਤਾਂ ਦੇਖੀ ਕਾਂਗਰਸ ਵੇਲੇ ਉਹੀ ਕੁੜੀਆਂ ਵੇਚਦੀਆਂ, ਅਕਾਲੀਆਂ ਵੇਲੇ। ਮਾਟਰਾ ਬੇੜਾ ਗਰਕ ਹੋ ਗਿਆ ਇਹਨਾਂ ਦਾ, ਪੰਜਾਬ ਦਾ ਬੇੜਾ ਲੈ ਲੰਬਾ ਛੱਡ ਇਹ ਲੜਾਉਣਾ ਤੁਸੀਂ ਨਹੀਂ ਵੇਚਦੀਆਂ ਹੁੰਦੀਆਂ ਸੀਗੀਆਂ। ਅੱਛਾ ਹੈ ਹੁਣ ਉਹ ਚਿੱਟਾ ਲਾਉਂਦੀਆਂ ਵੀ ਹੁੰਦੀਆਂ ਪੈਂਦੀਆਂ, ਬਹੁਤ ਚੱਲਦੀਆਂ ਪੈਂਦੀਆਂ। ਗੱਲ ਹੁਣ ਬਾਹਰ ਨਿਕਲੀ ਆ ਲੰਬੜਾ। ਹੁਣ ਤੂੰ ਦੇਖਣ ਲੱਗਾ 2 ਅੱਖਾਂ ਨਾਲ, ਅੱਗੇ ਇੱਕ ਕਾਲੀ ਅੱਖ ਨਾਲ ਦੇਖਦਾ ਸੀਗਾ, ਤੇਰੇ ਬੰਦੇ 'ਚ ਮੋਹਰੇ ਸੀ ਸਰਕਾਰ 'ਚ।
ਉਹ ਮਾਟਰਾ ਨਕਮੀਆਂ ਸਰਕਾਰਾਂ ਆ ਹਾਂ। ਆ ਕਹਿੰਦੇ ਆ ਰਾਕਟ ਜਿਹਾ ਉੱਪਰ ਭੇਜਤਾ ਹਾਂ। ਮੈਂ ਤੈਨੂੰ ਪਤਾ ਮੈਂ ਸਾਇੰਸ ਮੈਨੂੰ ਆਉਂਦੀ ਆ ਬਹੁਤ ਜ਼ਿਆਦਾ ਹੁੰਦੀ ਆ ਇਹ ਰਾਕਟ ਭੇਜਿਆ ਇਹਨਾਂ ਕਹਿੰਦੇ ਕਮਾਈ ਕਮੂਈ ਵੀ ਹੁੰਦੀ ਆ ਹੁਣ ਇਹਨਾਂ ਦਾ ਕਹਿੰਦੇ ਉਹ ਜਿਹੜਾ ਜਿਹੜੀ ਇਹਨਾਂ ਦੀ ਸੰਸਥਾ ਜੀ ਇਸਰੋ ਆ ਤੇ ਉਹਨਾਂ ਦਾ ਕਹਿੰਦੇ ਭਾਅ ਵੱਧ ਗਿਆ ਕਾਫੀ ਹੁਣ ਤੇ ਪਰ ਮੈਨੂੰ ਇੱਕ ਗੱਲੋਂ ਫਿਰ ਗੁੱਸਾ ਹੀ ਬੜਾ ਆਉਂਦਾ ਇਹਨਾਂ ਤੇ ਕਿਹੜੀ ਗੱਲ ਫਿਰ ਤੁਸੀਂ ਜੰਦ ਤੇ ਤਾਂ ਉੱਥੇ ਜਾਣ ਡਏ ਆ ਚਲੋ ਕਰ ਲਓ ਤਰੱਕੀਆਂ ਮੇਰੇ ਵੱਲੋਂ ਸੂਰਜ ਤੇ ਵੀ ਜਾਓ ਕਹਿੰਦੇ ਆ ਕੁਝ ਭੇਜਣਾ ਸੂਰਜ ਦੇ ਉੱਪਰ ਨਹੀਂ ਉਹਦੇ ਜਲਾ ਲੈਣਾ ਮੈਨੂੰ ਪਤਾ ਅੱਗ ਲਵਾ ਲੈਣੀ ਇਹਨਾਂ ਨੂੰ ਪਹਿਲੀ ਵਾਰ ਜਾ ਕੇ ਹਾਂ। ਇਹ ਤੁਹਾਡੇ ਕੋਲ ਜਿਹੜੇ ਆਪਣੇ ਗਟਰੇ ਆ ਉਹਨਾਂ ਦੀ ਤਾਂ ਮਸ਼ੀਨਾਂ ਹੈ ਨਹੀਂ ਉੱਥੇ ਬੰਦੇ ਮਰੀ ਜਾਂਦੇ ਆ ਸਫਾਈ ਕਰਮਚਾਰੀ ਨਵੀਂ ਰਿਪੋਰਟ ਆਈ ਆ ਹੈ ਆਹਾਂ ਉਹ ਲੰਬੜਾ ਜੇ ਨਾ ਗਟਰ ਸਫਾਈਆਂ ਕਰਨ ਲੱਗ ਪਏ ਫਿਰ ਕਾਹੇ ਜੋਗੇ ਵੀ ਨਹੀਂ ਰਹਿਣੇ। ਜਦੋਂ ਤੱਕ ਇਹ ਟੈਕਨੋਲੋਜੀ ਵੱਲ ਨਹੀਂ ਜਾਂਦੇ ਨਹੀਂ ਵੱਧਦੇ ਟੈਕਨੋਲੋਜੀ ਦਾ ਫਾਇਦਾ ਜਿਹੜਾ ਅੱਜ ਜੋ ਕਰਦੇ ਆ ਇਹਦਾ ਫਾਇਦਾ ਸਾਨੂੰ 10 ਸਾਲਾਂ ਨੂੰ ਪਤਾ ਲੱਗਣਾ। ਤੈਨੂੰ ਇੰਨਾ ਪਤਾ ਕਿ ਹੁਣ ਹੀਲੀਅਮ 3 ਕਹਿੰਦੇ ਆ ਕੋਈ ਪਦਾਰਥ ਵਾ ਗੈਸ ਆਇਆ ਵੀ ਪੜਤਾ ਵੇ ਉਹ ਜੇ ਕਹਿੰਦੇ ਆ ਗਿਆ ਕੁਝ ਗ੍ਰਾਮਾਂ ਦੇ ਨਾਲ ਹੀ ਬਹੁਤ ਥੋੜੀਆਂ ਗ੍ਰਾਮਾਂ ਦੇ ਨਾਲ ਹੀ ਸਾਲਾਂ ਭਰ ਦੀ એનર્ਜੀ ਆਪਾਂ ਨੂੰ ਤੇ ਮਿਲ ਸਕਦੀ ਹੈ। ਮੁੜ ਕੇ ਅਮਰੀਕਾ ਵਾਲੇ ਮੋਹਰੇ ਲੰਘਦੇ ਰਹੇ ਆ ਇੰਗਲੈਂਡ ਵਾਲੇ ਮੋਹਰੇ ਲੰਘਦੇ ਰਹੇ ਆ ਉਹਨਾਂ ਨੇ ਮੋਹਰੀਆਂ ਤਰੱਕੀਆਂ ਕੀਤੀਆਂ ਸਾਇੰਸ ਤੇ ਤਾਂ ਉਹਨਾਂ ਨੇ ਸਾਰੀ ਦੁਨੀਆ ਲੁੱਟ ਖਾਧਾ। ਹੁਣ ਇਹ ਸਰਕਾਰ ਕਹਿੰਦੀ ਵੀ ਇਦਾਂ ਵੀ ਜੇ ਅਸੀਂ ਉਹ ਪਹਿਲੋਂ ਇਹਨਾਂ ਨੂੰ ਬਰਾਬਰ ਲਿਆਵਾਂਗੇ ਜਦ ਤੇ ਹੁਣ ਕਿਤੇ ਕਿਤੇ ਪਹੁੰਚ ਜਾਣਾ। ਸਾਇੰਸ ਦੀ ਤਰੱਕੀ ਕਰਨਾ ਬੜਾ ਜ਼ਰੂਰੀ ਆ। ਆਇਆ ਮੈਂ ਸਹਿਮਤ ਆ ਨਹੀਂ ਤਾਂ ਤੁਹਾਨੂੰ ਦੱਸਾਂ ਮੈਂ ਗੱਲ ਕੁਝ ਇੱਕ ਅਮਰੀਕਾ ਤੋਂ ਵਧੀਆ ਟੈਂਕ ਲੈਣਾ ਹੋਵੇ ਨਾ ਸਾਰੇ ਪੰਜਾਬ ਦੀ ਕਣਕ ਨਿਕ ਜਾਣੀ ਹੈ। ਨਹੀਂ ਮੈਂ ਤਾਂ ਆਇਆ ਤੇ ਨਾ ਕਿਉਂ ਬਸ ਸਹਿਮਤ ਏਦਾਂ ਹੀ ਆ। ਮਾਟਰਾ ਮੈਂ ਸਹਿਮਤ ਆ ਤੁਹਾਡੇ ਨਾਲ ਮੈਂ ਕਹਿੰਦਾ ਕਰੋ ਤਰੱਕੀਆਂ ਕਰੋ ਖੋਜਾਂ ਲਿਆਓ ਧਾਤਾਂ ਉੱਪਰ ਹੈ ਨਾਲੇ ਥੋੜਾ ਜਿਹਾ ਸਰੀ ਇਹਦੇ ਵੀ ਗਰਮ ਕਰਕੇ ਲਾਓ ਇਹ ਵੀ ਚੌਲ ਛੱਡਦਾ ਰਹਿੰਦਾ ਆ। ਮੈਂ ਕਹਿੰਦਾ ਵੀ ਜੇ ਇੰਨੀ ਤਰੱਕੀ ਕਰ ਲਈ ਆ ਇਹ ਸਾਡੇ ਬੰਦੇ ਜਿਹੜੇ ਸਫਾਈ ਕਰਮਚਾਰੀ ਆ ਜਿਨ੍ਹਾਂ ਨੇ ਵਾਤਾਵਰਨ ਵਧੀਆ ਕਰਨਾ ਸਹੀ ਕਰਨਾ ਆ ਤੁਸੀਂ ਉਹਨਾਂ ਨੂੰ ਉਹ ਵਿੱਚ ਬਾੜ ਕੇ ਮਰਵਾਉਣਾ ਹੀ ਆ। ਗਵਰਨਮੈਂਟ ਨੇ ਆਪਣੀ ਨੇ ਪਤਾ ਮਾਟਰਾ ਕੀ ਕਿਹਾ ਸੀ ਅਗਸਤ 2023 ਤੱਕ ਅਸੀਂ ਜਿਹੜੇ ਸਫਾਈ ਕਰਮਚਾਰੀ ਨੇ ਗਟਰਾਂ 'ਚ ਬਣਨੇ ਬੰਦ ਕਰ ਦੇਣੇ ਆਹਾਂ ਹੈ ਉਹ ਵੀ ਝੂਠ ਬੋਲੀ ਜਾਂਦੇ ਤੁਸੀਂ ਵੀ ਝਾੜੂ ਵਾਲੇ ਝੂਠ ਬੋਲੀ ਜਾਂਦੇ ਆ। ਉਹ ਗੱਲ ਸੁਣ ਇਹ ਬਾਅਦ ਜਦ ਦਾ ਮੁਲਕ ਆਜ਼ਾਦ ਹੋਇਆ ਹੁੰਦੇ ਹੋਣ ਡਿਆ ਤੈਨੂੰ ਅੱਜ ਪਤਾ ਲੱਗਾ। ਜਿਆਦਾ ਸਰਕਾਰ ਐਸ ਗਟਰ ਨੂੰ ਬੰਦ ਕਰਕੇ ਦੱਸੀ। ਦੇਖੋ ਇਹ ਚਲੋ ਹਾਸੇ ਨਾਲ ਹਾਸਾ ਰਿਹਾ ਪਰ ਇਹ ਬੜੀ ਤਰਾਸਦੀ ਆ। ਪਹਿਲਾਂ ਤਾਂ ਇਹ ਆ ਵੀ ਇੱਕ ਖਾਸ ਵਰਗ ਨੂੰ ਹੀ ਸਫਾਈ ਦੀ ਸੇਵਾ ਦਿੱਤੀ ਜਾ ਰਹੀ ਹੈ। ਬਿਲਕੁਲ ਜਦੋਂ ਭਰਤੀਆਂ ਵੀ ਹੁੰਦੀਆਂ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ। ਉਹਨਾਂ ਦੀ ਕੋਈ ਦੇਖਿਆ ਨਹੀਂ ਜਾ ਰਿਹਾ ਵੀ ਉਹਨਾਂ ਦੀ ਜਿਹੜੀ ਪਰਵਰਿਸ਼ ਆ ਉਹ ਕਿਸ ਤਰੀਕੇ ਦੇ ਨਾਲ ਹੋਣੀ ਆ। ਹੁਣ ਸ਼ਹਿਰਾਂ ਦੇ ਵਿੱਚ ਚਲੇ ਜਾਓ ਜਿਹੜੇ ਸਾਧਨ ਆ ਹੁਣ ਆਪਾਂ ਕਹਿ ਦਈਏ ਉਹ ਇੱਕ ਟੁੱਟਾ ਜਾ ਉਹ ਮੋਰੇ ਪੈਂਚਰ ਹੋਇਆ ਹੁੰਦਾ ਦੇਖ ਲਿਓ ਰਿਕਸ਼ਾ ਵੀ ਜਿਹੜਾ ਹੁੰਦਾ ਜਿਹਦੇ ਉੱਤੇ ਢੋਣ ਲੱਗੇ ਆ ਉਹ ਵੀ ਹੱਥਾਂ ਦੇ ਨਾਲ ਹੀ ਲੱਦਣਾ ਪੈਂਦਾ। ਜਦ ਕਿ ਜਿਹੜੀ ਹੁਣ ਆਪਾਂ ਬਹੁਤ ਵਧੀਆ ਆ ਇੱਥੇ ਵੀ ਆਪਾਂ ਨੂੰ ਤਕਨੀਕਾਂ ਬਾਹਲੀਆਂ ਵਰਤਣੀਆਂ ਪੈਣੀਆਂ। ਵੱਡੇ ਵੱਡੇ ਟਰੱਕ ਆਉਂਦੇ ਆ ਤਾਇਆ ਬਾਹਰ ਤੂੰ ਜਾ ਕੇ ਦੇਖ ਕੇ ਆਇਆ ਆਪ ਹੀ ਜਿਹੜਾ ਆ ਉਹ ਚੱਕਦੇ ਆ। ਹੁਣ ਬਿਮਾਰੀਆਂ ਇਦਾਂ ਹੀ ਫੈਲਦੀਆਂ। ਹੁਣ ਸਾਰਾ ਜਿਹੜਾ ਸ਼ਹਿਰ ਦਾ ਜਾਂ ਪਿੰਡਾਂ ਦਾ ਕਚਰਾ ਉਹਦੇ ਵਿੱਚ ਸੀਵਰੇਜ ਦੇ ਵਿੱਚ ਜਿਹਦੇ ਵਿੱਚ ਉਹ ਬੰਦੇ ਦੇਖੋ ਜੌਬ ਦੇਖੋ ਵੀ ਉਹਨਾਂ ਨੂੰ ਵਿਚਾਰਿਆਂ ਨੂੰ ਵਿੱਚ ਚੁੱਭੀ ਲਾਉਣੀ ਪੈਂਦੀ ਆ। ਚੁੱਭੀ ਲਾ ਕੇ ਤਾਂ ਉਹਨੂੰ ਸਫਾਈ ਕਰਨੀ ਪੈਂਦੀ ਆ। ਬਾਹਰਲੇ ਦੇਸ਼ਾਂ ਦੇ ਵਿੱਚ ਵੀ ਤਾਂ ਸੀਵਰੇਜ ਇਦਾਂ ਦਾ ਹੀ ਆ ਇਦਾਂ ਹੀ ਆ। ਤੇ ਉਧਰ ਤਾਂ ਸਿਰਫ ਮਸ਼ੀਨਾਂ ਹੀ ਆ। ਕੀ ਗੱਲ ਇੰਡੀਆ ਜਿਹੜਾ ਇੰਨੀ ਤਰੱਕੀ ਕਰ ਗਿਆ ਇਹਨਾਂ ਤੋਂ ਮਸ਼ੀਨਾਂ ਨਹੀਂ ਲੈ ਹੁੰਦੀਆਂ? ਇਹਨਾਂ ਕੋਲ ਵੀ ਸਾਰੀਆਂ ਖੋਜਾਂ ਹੋ ਸਕਦਾ ਇਧਰੋਂ ਬਣ ਕੇ ਬਾਹਰ ਜਾਂਦੀਆਂ ਹੁਣ। ਮਾਸਟਰ ਗੱਲ ਆ ਦੇਖ ਮੁੜ ਕੇ ਉੱਥੇ ਗੱਲ ਆ ਜਾਂਦੀ ਆ ਕਮਾਈ ਦਾ ਸਾਧਨ। ਜਦੋਂ ਤੁਹਾਡੇ ਕੋਲ ਕਮਾਈ ਆ ਤੁਹਾਡੇ ਕੋਲ ਪੈਸਾ ਆ ਰਿਹਾ ਤੁਸੀਂ ਉਹ ਪੈਸਾ ਲਾ ਰਹੇ ਆ। ਹੁਣ ਆਪਣੇ ਪਿੰਡਾਂ 'ਚ ਦੇਖ ਲਾ ਇੱਕ ਹਾਲੇ ਤੋਂ ਬਿਨਾਂ ਆਪਾਂ ਕੀ ਦਿੰਦੇ ਟੈਕਸ। ਹੁਣ ਜਦੋਂ GST ਵਗੈਰਾ ਆ ਗਈ ਆਪਾਂ ਖਾਣੇ ਦੇ ਦਿੰਨੇ ਬਾਹਰ ਦਿੰਨੇ ਆ ਕੀ ਕਮਾਈ ਦਾ ਸਾਧਨ ਆ ਇਹ। ਅਸਲ ਦੇ ਵਿੱਚ ਜਿਹੜੀ ਪਿੰਡ ਦੀ ਪੰਚਾਇਤ ਆ ਜਿੱਦਾਂ ਬਾਹਰਲੇ ਮੁਲਕ 'ਚ ਆਪਾਂ ਜਾ ਕੇ ਦੇਖਿਆ ਲੰਬੜ ਵੀ ਆ ਗਿਆ ਉੱਥੇ ਦੀ ਕੌਂਸਲ ਹੁੰਦੀ ਆ ਜਿੱਦਾਂ ਆਪਣੀ ਪੰਚਾਇਤ ਹੁੰਦੀ ਗ੍ਰਾਮ ਪੰਚਾਇਤ ਉਹ ਸਾਰਾ ਕੁਝ ਕੌਂਸਲ ਦੇ ਥੱਲੇ ਆ। ਹੁਣ ਪਿੰਡ ਦੀ ਜਿਹੜੀ ਮਾੜੀ ਮੋਟੀ ਜ਼ਮੀਨ ਹੈਗੀ ਆ ਜਿਹੜਾ ਹਾਲਾ ਆਉਂਦਾ ਨਾ ਉਹਦੇ ਵਿੱਚੋਂ ਜਾਂ ਘਰ ਪਰਤੀ ਥੋੜੇ ਬਹੁਤੇ ਪੈਸੇ ਲਾ ਕੇ ਉਹਨੂੰ ਪਿੰਡ ਨੂੰ ਕਰਨਾ ਚਾਹੀਦਾ। ਬਹੁਤ ਸਾਡੇ NRI ਬੈਠੇ ਬਾਹਰ ਕਿ ਜਿਹੜੇ ਮਦਦ ਕਰਨ ਨੂੰ ਤਿਆਰ ਆ ਜੇ ਸਾਡੇ ਮੂਹਰੇ ਕੋਈ ਬੰਦਾ ਚੱਜਦਾ ਹੋਵੇ ਜਿਹੜਾ ਬਿਨਾਂ ਕਰਪਸ਼ਨ ਤੋਂ ਸਾਰਾ ਪੈਸਾ ਉੱਥੇ ਲਾ ਦੇਵੇ। ਆਇਆ ਆਪਣੇ ਪਿੰਡ ਦੀ ਸਕੀਮ ਪਾ ਜਾਊਗੀ ਕਿਸੇ ਪਿੰਡ ਵੀ ਨਹੀਂ ਹੁੰਦੀ। ਨਹੀਂ ਆਪ ਜੇ ਕਿਸੇ ਹੋਰ ਪਿੰਡ 'ਚ ਹੋਵੇ ਹੀ ਗਈ ਨਾ ਆਪਣੇ ਪਿੰਡ ਕਾਮਯਾਬ ਨਹੀਂ ਹੋਣੀ। ਚਲੋ ਕਿ ਇੱਕ ਪਿੰਡ ਮਾੜਾ ਕੰਮ ਕਰ ਦਿੰਦੇ ਕੋਈ ਟੀਵੀਆਂ ਤੇ ਆ ਜਾਂਦਾ ਨਹੀਂ ਤਾਂ ਇੱਕ ਤੇ ਵਜ੍ਹਾ ਆ ਵਜ੍ਹਾ ਕੀ ਆ ਇੱਕ ਚਮੜਾ ਬੰਦੇ ਨੇ ਸਾਰੀ ਸਕੀਮ ਫੇਲ ਕਰਨੀ ਆ। ਆਓ ਕਿਦਾਂ ਬੰਦਾ ਕਿਹੜਾ ਅੱਛਾ ਇਹ ਚੱਪਾ ਜਗ੍ਹਾ ਨਹੀਂ ਛੱਡ ਸਕਦਾ ਇਹ ਨਹੀਂ ਸੀਵਰੇਜ ਨੇ ਸਾਨੂੰ ਕਿੱਥੋਂ ਜਗ੍ਹਾ ਦੇਣੀ ਆ। ਇਹਨਾਂ ਗੱਲ ਹੈ ਇਹ ਗੱਲ ਇਦਾਂ ਹੈਗੀ ਆ ਇਹ ਗੱਲਾਂ ਤੁਸੀਂ ਬਾਹਰ ਦੀਆਂ ਕਰਨ ਰਹੇ ਆ। ਬਾਹਰ ਲੋਕਾਂ ਦਾ ਜਿੱਦਾਂ ਸੁਣੀ ਦਾ ਚਲੋ ਅਸੀਂ ਗਏ ਨਹੀਂ ਭਾਵੇਂ ਵੀ ਉਹਨਾਂ ਲੋਕਾਂ ਦੇ ਕਿਰਦਾਰ ਵੀ ਦੇਖੋ ਵੀ ਉਹ ਜੋ ਕੌਂਸਲ ਤੁਹਾਡੀ ਕਹਿੰਦੀ ਆ ਜਾਂ ਤੁਹਾਡੀ ਪੰਚਾਇਤ ਕਹਿੰਦੀ ਆ ਉਹ ਸਾਰੇ ਉੱਤੇ ਪੂਰੇ ਉਤਰਦੇ ਆ। ਅਸੀਂ ਕੀ ਕਰਦੇ ਹਾਂ ਲਫਾਫਾ ਚੱਕਰ ਨਾਲੀ ਦੇ ਵਿੱਚ ਆਪਣੀ ਗੱਲ ਮੈਂ ਨਹੀਂ ਕਰਦਾ ਨਾਲੀ ਦੇ ਵਿੱਚ ਜਾਂਦੇ ਜਿੰਨੇ ਕਾਚੋ ਆ ਸਾਰਾ ਨਾਲੀ ਸਿੱਟੀ ਜਾਂਦੇ ਉਹ ਕਿੰਨਾ ਕੁ ਵਿਚਾਰੇ ਸਫਾਈ ਕਰਨ ਫਿਰ ਕਰਦੇ। ਹੋਰ ਵੀ ਦੇਖਿਆ ਹੁਣ ਵੀ ਕੋਈ ਬਥੇਰਾ ਪਾਨ ਖਾਂਦੇ ਆ ਆਪਣੇ ਪੰਜਾਬ 'ਚ ਪਾਨ ਇੰਨਾ ਹੁੰਦਾ ਨਹੀਂ ਸੀ ਹਨਾ ਜਾਂ ਜਰਦਾ ਜਾਂ ਪਤਾ ਨਹੀਂ ਕੀ ਕਰਦੇ ਆ ਉਹ ਕੀ ਕਰਦੇ ਆ ਖਾਂਦੇ ਜਾਂਦੇ
ਆਪਣੀ ਗਲੀ ਦੇ ਵਿੱਚ ਰੋਡ ਦੇ ਨਾਲ ਸਿੱਟੀ ਜਾਂਦੇ। ਕੋਈ ਇੱਕ ਚੀਜ਼ ਖਾਂਦਾ, ਹੁਣ ਆਪਣੇ ਘਰਾਂ 'ਚ ਵੀ ਦੇਖਿਆ ਜਿਹਨਾਂ ਦੇ ਚੁਆਰੇ ਚੂਰੇ ਪਾਏ ਹੁੰਦੇ, ਉੱਤੋਂ ਮਾੜੀ ਸਫਾਈ ਕੀਤੀ, ਕੀ ਕੀਤਾ, ਉਹ ਗਲੀ ਦੇ ਵਿੱਚ ਸਿੱਧਾ ਛੱਡ ਦਿੱਤਾ। ਇਹਨਾਂ ਦੇ ਵੀ ਇਹੀ ਚੱਲਦਾ ਆ। ਜੇ ਹਰ ਕੋਈ ਬੰਦਾ ਆਪਣੀ ਆਪ ਜ਼ਿੰਮੇਵਾਰੀ ਲੈ ਲਵੇ, ਮੈਂ ਆਪਣਾ ਘਰ ਸਾਫ਼ ਰੱਖਣਾ ਤਾਂ ਮੈਂ ਆਪਣਾ ਦੁਆਲਾ ਸਾਫ਼ ਰੱਖਣਾ, ਸਫਾਈ ਨੂੰ ਚਾਰ ਨਹੀਂ ਲੱਗਦਾ। ਪਰ ਸਾਨੂੰ ਐਜੂਕੇਸ਼ਨ ਨਹੀਂ। ਇਹ ਸਕੂਲਾਂ ਵਿੱਚ ਛੋਟੇ ਹੁੰਦੇ ਨਿਆਣਿਆਂ ਨੂੰ ਦੱਸਣਾ ਬਹੁਤ, ਸਮਝਾਉਣਾ ਬਹੁਤ, ਸਿਆਣਿਆਂ ਨਹੀਂ, ਉਹ ਟੂ ਲੇਟ ਹੋ ਚੁੱਕਾ। ਮੈਨੂੰ ਲੋੜ ਹੀ ਨਹੀਂ, ਮੇਰੇ ਘਰ ਦਾ ਖਿਆਲ ਇਹੋ ਹੀ ਬਹੁਤ ਰੱਖਦਾ, ਇਹਨੂੰ ਪਤਾ, ਮੈਨੂੰ ਇਹ ਪਤਾ ਨਹੀਂ। ਨਾਲੇ ਮਾਟਰਾ ਇਹਨੂੰ ਕੀ ਪਤਾ ਬਾਹਰ ਕੀ ਹੁੰਦਾ, ਐਵੇਂ ਹੀ ਗੱਲਾਂ ਮਾਰਦਾ ਕਿ ਜੀ ਉੱਥੇ ਕੌਂਸਲਾਂ ਹੁੰਦੀਆਂ ਐ ਹੋਣੀਆਂ। ਅਸੀਂ ਦੇਖਿਆ, ਮੈਂ ਤਾਂ ਤਾਰੇ ਦੇਖਿਆ ਹੋਇਆ ਆ, ਕੌਂਸਲ ਤੱਕ ਜਾਣ ਦੀ ਲੋੜ ਨਹੀਂ ਪੈਂਦੀ। ਲੋਕੀ ਦੂਰੋਂ ਉੱਥੇ ਬਾਹਰ ਨਾ ਨੰਬਰ ਨੂੰ ਆਵਾਜ਼ ਮਾਰ ਦਿੰਦੇ ਆ, ਪਰ ਕਹਿੰਦਾ ਐਦਾਂ ਨਹੀਂ ਹੋਣੀ ਚਾਹੀਦੀ, ਨੋ ਤੇਰੇ ਵਾਲੇ ਅੰਦਰ ਵੜ ਜਾਂਦੇ ਆ ਆਪਣਾ ਗੋਆ ਕੂੜਾ ਲੈ ਕੇ। ਚਲੋ ਯਾਰ, ਇਹ ਫਿਰ ਕਿਉਂ ਕਰਦਾ, ਕਿਉਂਕਿ ਇਹ ਘਰ ਆਈਏ ਸਿਖਾਇਆ ਪਿਆ ਕਿ ਜਦੋਂ ਐਂ ਕਰਦੀ ਭਜਨ ਤੇ ਤਾਇਆ ਉੱਥੇ ਵੇ ਗੋਹਾ ਕੂੜਾ ਵੀ ਦੇਖ ਕੇ ਆਏ ਆ। ਹੈ ਗੋਹਾ ਕੂੜਾ ਦੇਖ ਕੇ ਆਏ ਫਿਰ, ਜਿਹੜਾ ਆਸਟ੍ਰੇਲੀਆ ਗੋਹਾ ਕੂੜਾ ਕਿਤੇ ਦਿਸਿਆ ਨਹੀਂ ਸਾਨੂੰ ਗੱਲ। ਪਤਾ ਨਹੀਂ ਦੱਸਦਾ, ਕਹਿੰਦਾ ਗੋਹਾ ਕੂੜਾ ਲੈ ਕੇ ਸੀ, ਹੋਰ ਦੇਖਣ ਕੀ ਗਿਆ ਉੱਥੇ। ਇਹ ਫੜਾ ਮਾਰਦਾ ਹੁਣ ਐਵੇਂ। ਮੈਂ ਇੱਕ ਗੱਲ ਦੇਖੀ ਆ, ਜਦੋਂ ਲੰਬੜ ਆਸਟ੍ਰੇਲੀਆ ਗਿਆ ਨਾ, ਹਾਂਜੀ। ਇਹ ਗੱਲਾਂ ਬਹੁਤ ਮਾਰ ਲੱਗ ਪਿਆ। ਪਹਿਲਾਂ ਜ਼ਬਾਨ ਨਹੀਂ ਸੀ ਹੁੰਦੀ, ਹਾਂਜੀ ਜਿਆਦਾ ਗੋਰੀ ਨਾਲ ਫੋਟੋ ਉਛਾਈ ਆ, ਇਹ ਤਾਂ ਬੰਦਾ ਬਦਲ ਹੀ ਗਿਆ। ਇੱਥੇ ਆ ਕੇ ਕਰਨਾ, ਹੈਂ? ਘਰ ਦਾ ਕੁਰਸਾ ਇੱਥੇ ਆ ਕੇ ਮੇਰੇ ਤੇ ਕਰਨਾ। ਪਿਛਲੇ ਮੈਨੂੰ ਤਾਂ 20-25 ਸਾਲਾਂ ਦੇ ਵਿੱਚ ਨਾ ਘੱਟ ਤੋਂ ਘੱਟ 950 ਸਫਾਈ ਕਰਮਚਾਰੀ ਮਰ ਗਿਆ। ਤੇਰਾ ਨਾਂ ਹੈ ਨਹੀਂ ਭਾਈ, ਮੈਂ ਤਾਂ ਦੱਸਾਂ।